ਆਏ ਹਾਏ ਹਾਏ, ਢਾਬੇ ਤੇ ਰੁਕੇ ਆ ਜੀ। ਇੱਕ ਪੂਰਾ ਮਾਹੌਲ ਆ, ਸਵਾਦ ਆਉਣ ਡਿਆ। ਇਹ ਬਿਲਕੁਲ ਇੱਕ ਛਪਰਾ ਜਿਹਾ ਬਣਾਇਆ, ਕੱਚਾ ਜਿਹਾ ਢਾਬਾ। ਤੇ ਭੂਆ ਸਾਡੀ ਨੇ ਸਾਨੂੰ ਬਣਾ ਕੇ ਪਿਆਉਣੀ ਆ ਚਾਹ। ਤੇ ਇਹ ਦੇਖੋ ਬਿਸਕੁਟ ਵੀ ਰੱਖੇ ਆ। ਤੇ ਚਾਹ ਮੇਰਾ ਖਿਆਲ ਬਣਨੀ ਆ ਭੱਠੀ ਤੇ, ਹਨਾ ਭੂਆ? ਇਹ ਆਪਾਂ ਹੁਣ ਵੜਨ ਲੱਗੇ ਆ ਜੀ ਕਿਲੇ ਦੇ ਅੰਦਰ। ਚਲੋ ਜੀ। ਹੈ ਗੁਰਦੁਆਰਾ ਹੀ ਆ, ਪਰ ਨਾ ਲਿਖਿਆ ਨਹੀਂ ਆ ਕੁਛ ਗੁਰਮੁਖੀ ਚ, ਕਿਉਂਕਿ ਉੱਤੋਂ ਨਾ ਜਿਹੜੀਆਂ ਟੈਲਾਂ ਜਿਹੀਆਂ ਰਹਿ ਗਈਆਂ। ਇਹ ਸਮਝ ਲਓ ਇਹ ਬੰਦ ਕਰਤਾ ਤੇ ਉਧਰਲਾ ਬੰਦ ਕਰਤਾ, ਸਾਰੇ ਅੰਦਰ। ਕੋਈ ਐਂਟਰਸ ਨਹੀਂ। ਓ ਆਹ ਵੇਖੋ ਜੀ, ਗਲੀ ਸਾਰੀ ਪੁਰਾਣੀ, ਇੰਨੀ ਪੁਰਾਣੀ ਗਲੀ ਤੇ ਉੱਚੀਆਂ ਉੱਚੀਆਂ ਕੰਧਾਂ। ਉਹ ਕਹਿੰਦਾ ਹੁੰਦਾ ਸੀ ਕਿ ਮੈਨੂੰ ਉਹ ਬਹਾਦਰ ਲੋਕ ਪਸੰਦ ਨੇ ਜਿਹੜੇ ਮੇਰੇ ਕਿਲੇ ਤੇ ਆ ਕੇ ਹਮਲਾ ਕਰਨ। ਇਹ ਆ ਸਟੈਚੂ ਬਣਿਆ ਹੋਇਆ ਸਰਦਾਰ ਮੀਰ ਚੱਕ ਆਜ਼ਮ ਰਿੰਦ। ਹੋਏ ਸੁੰਨੇ ਰਹਿ ਗਏ ਮਹਿਲ ਮਨਾਰੇ। ਅੱਗੇ ਕਿਵੇਂ ਸੀ? ਹੈਲੋ ਜੀ, ਕੀ ਹਾਲ ਚਾਲ? ਮੈਂ ਤੁਹਾਡਾ ਆਪਣਾ ਸਮੀ ਜੱਟ ਤੇ ਤੁਸੀਂ ਜੁੜ ਗਏ ਹੋ ਅੱਜ ਦੇ ਨਵੇਂ ਵਲੌਗ ਚ। ਸਾਰਿਆਂ ਦਾ ਵੈਲਕਮ। ਮੈਂ ਤੇ ਮੇਰੇ ਨਾਲ ਆ ਆਪਨ ਦਾ ਬਿਗ ਬ੍ਰਦਰ ਬੜਾ ਬਾਈ। ਤੇ ਅੱਜ ਦਾ ਜਿਹੜਾ ਵਲੌਗ ਆ, ਇਹ ਆਪਾਂ ਥੋੜਾ ਹਿਸਟੋਰੀਕਲ ਵਲੌਗ ਆ। ਆਪਾਂ ਤੁਹਾਨੂੰ ਕੋਈ 450 ਸਾਲ ਨਾ ਪਿੱਛੇ ਲੈ ਕੇ ਚੱਲੇ ਆ। ਇੱਕ ਸਰਦਾਰ ਸੀ 450 ਸਾਲ ਪਿੱਛੇ, ਤੇ ਬੜਾ ਬਹਾਦਰ, ਬੜੇ ਉਹਦੇ ਕਿੱਸੇ ਸੀ, ਤੇ ਬੜਾ ਵਧੀਆ ਇਨਸਾਨ ਉਹਨੂੰ ਮੰਨਿਆ ਜਾਂਦਾ ਸੀ। ਤੇ ਲੋਕਾਂ ਦੀ ਹੈਲਪ ਕਰਦਾ ਸੀ, ਲੋਕਾਂ ਨੂੰ ਪਨਾਹ ਵੀ ਦਿੰਦਾ ਸੀ। ਬਹੁਤ ਸਾਰੇ ਕਿੱਸੇ ਸੀ ਉਹਦੇ। ਤੇ ਇਹ ਸਰਦਾਰ ਦਾ ਨਾਮ ਆ ਚੱਕਰੇ ਆਜ਼ਮ। ਚੱਕਰੇ ਆਜ਼ਮ ਦੇ ਕਿਲੇ ਚੱਲੇ ਆ, ਮਤਲਬ ਉਹ ਪੂਰਾ ਕਿਲਾ ਹੀ ਕਵਾਂਗਾ ਉਹਨੂੰ, ਸਤਗਰਾ। ਇਹ ਸਰਦਾਰ ਚੱਕਰੇ ਆਜ਼ਮ ਹੈਗਾ ਸੀ ਬਲੋਚਿਸਤਾਨ ਦਾ, ਤੇ ਉੱਥੋਂ ਆ ਕੇ ਉਹਨੇ ਇੱਥੇ ਜਿਹੜਾ ਨਾ ਸਤਗਰਾ ਆਬਾਦ ਕੀਤਾ ਸੀ। ਮੇਰੇ ਆਪਣੇ ਸ਼ਹਿਰ ਉਕਾੜੇ ਵਿੱਚ ਪੈਂਦਾ ਸਤਗਰਾ, ਇੱਕ ਕਸਬਾ ਟਾਈਪ ਉਹਨੇ ਆਬਾਦ ਕੀਤਾ ਸੀ। ਤੇ ਉਹ ਸਾਰਾ ਨਾ ਇੱਕ ਆਪਣੇ ਆਪ 'ਚ ਹੀ ਕਿਲਾ ਵਾ। ਬਹੁਤ ਸਾਰੇ ਘਰ ਵੀ ਨੇ ਉੱਥੇ, ਪੁਰਾਣੀਆਂ ਇਮਾਰਤਾਂ ਨੇ, ਪੁਰਾਣੀਆਂ ਹੀ ਵੱਡੀਆਂ ਵੱਡੀਆਂ ਦੀਵਾਰਾਂ ਕਿਲੇ ਤਰ੍ਹਾਂ। ਤੇ ਉਹਦੀ ਕਬਰ ਵੀ ਇੱਥੇ ਹੀ ਆ। ਤੇ ਉਹ ਤੁਹਾਨੂੰ ਆਪਾਂ ਦਿਖਾਉਣ ਲਈ ਚੱਲੇ ਆ। ਤੇ ਉਸ ਤੋਂ ਪਹਿਲੇ ਥੋੜਾ ਜਿਹਾ ਆਪਾਂ 450 ਸਾਲ ਪਿੱਛੇ ਜਾ ਕੇ ਉਹਦੀ ਥੋੜੀ ਜਿਹੀ ਹਿਸਟਰੀ ਤੁਹਾਨੂੰ ਦੱਸਦੀ, ਉਹਦੇ ਕੁਝ ਕਾਰਨਾਮੇ ਦੱਸਦੀ ਹੈ। ਪਹਿਲੀ ਗੱਲ ਤੇ ਕਹਿੰਦਾ ਬੜਾ ਬਹਾਦਰ ਬੰਦਾ ਸੀ ਉਹ ਕਹਿੰਦਾ ਹੁੰਦਾ ਸੀ ਕਿ ਮੈਨੂੰ ਉਹ ਬਹਾਦਰ ਲੋਕ ਪਸੰਦ ਨੇ ਜਿਹੜੇ ਮੇਰੇ ਕਿਲੇ ਤੇ ਆ ਕੇ ਹਮਲਾ ਕਰਨ। ਠੀਕ ਹੈ ਵੀ, ਕਹਿੰਦਾ ਮੈਨੂੰ ਬਹਾਦਰ ਲੋਕ ਪਸੰਦ ਨੇ, ਏਦਾਂ ਦਾ ਸਰਦਾਰ ਸੀ। ਤੇ ਦੂਸਰਾ ਇੱਕ ਤੁਹਾਨੂੰ ਉਹਦਾ ਹੋਰ ਸੀ ਉਹ ਕਿੱਸਾ ਕਿ ਸ਼ੇਰ ਸ਼ਾਹ ਸੂਰੀ ਨੂੰ ਤੁਸੀਂ ਸੁਣਿਆ ਹੋਣਾ ਉਹਦੇ ਬਾਰੇ। ਸ਼ੇਰ ਸ਼ਾਹ ਸੂਰੀ ਇੱਕ ਸਰਦਾਰ ਸੀ, ਆਪਣੇ ਵਕਤ ਦਾ ਰਾਜਾ ਸੀ। ਤੇ ਇੱਕ ਹਮਾਯੂੰ, ਮੁਗਲਾਂ ਦਾ ਰਾਜਾ ਜਿਹੜਾ ਹਮਾਯੂੰ ਸੀ, ਦਿੱਲੀ ਦਾ ਰਾਜਾ ਸੀ ਉਸ ਟਾਈਮ ਨਾ, ਹਿੰਦੁਸਤਾਨ ਵਿੱਚ ਦਿੱਲੀ ਦਾ। ਇੱਦਾਂ ਹੀ ਵੱਖਰੇ ਵੱਖਰੇ ਕਬੀਲੇ, ਵੱਖਰੇ ਵੱਖਰੇ ਕਸਬੇ ਹੁੰਦੇ ਸੀ। ਦਿੱਲੀ ਦਾ ਰਾਜਾ ਸੀ ਉਹ, ਤੇ ਉਹਨੂੰ ਸ਼ੇਰ ਸ਼ਾਹ ਸੂਰੀ ਨੇ, ਮਤਲਬ ਉਹਦਾ ਹੀ ਉਹ ਸੀ, ਸਿਪਾਹੀ ਸੀ ਸ਼ੇਰ ਸ਼ਾਹ ਸੂਰੀ। ਤੇ ਉਹਨੇ ਹੀ ਉਹਦੇ ਖਿਲਾਫ ਹੀ ਬਗਾਵਤ ਕਰਕੇ ਤੇ ਉਹਨੂੰ ਨਾ ਉੱਥੋਂ ਦਿੱਲੀ ਚੋਂ ਭਜਾ ਦਿੱਤਾ ਸੀ, ਸ਼ਿਕਸਤ ਦੇ ਦਿੱਤੀ ਸੀ ਮਤਲਬ। ਤੇ ਉਹ ਮਰਿਆ ਨਹੀਂ ਸੀ, ਮਤਲਬ ਭੱਜ ਆਇਆ ਸੀ ਇੱਧਰ ਨੂੰ। ਤੇ ਉਹਨੇ ਆ ਕੇ ਫਿਰ ਚੱਕਰੇ ਆਜ਼ਮ ਕੋਲੋਂ, ਜਿਹੜਾ ਨਾ ਮੀਰ ਚੱਕਰੇ ਆਜ਼ਮ ਕੋਲੋਂ ਇੱਥੇ ਹੈਲਪ ਲਈ, ਉਹਦੇ ਕੋਲ ਪਨਾਹ ਲਈ, ਤੇ ਉਹਦੇ ਕੋਲ ਰੁਕਿਆ। ਤੇ ਫਿਰ ਉਹ ਜਿਹੜਾ ਸ਼ੇਰ ਸ਼ਾਹ ਸੂਰੀ ਸੀ, ਉਹਨੇ ਜਿਹੜਾ ਨਾ 5 ਸਾਲ ਉੱਥੇ ਦਿੱਲੀ ਤੇ ਹਕੂਮਤ ਕੀਤੀ। ਤੇ ਉਸ ਤੋਂ ਬਾਅਦ ਉਹ ਇਹਦੇ ਕੋਲ ਹੈਲਪ ਲਈ ਸੀ ਉਹਨੇ ਆ ਕੇ। ਤੇ ਫਿਰ ਸਰਦਾਰ ਚੱਕਰੇ ਆਜ਼ਮ ਨੇ ਉਹਦੀ ਹੈਲਪ ਕੀਤੀ। ਤੇ ਫਿਰ ਜਿਹੜਾ 5 ਸਾਲ ਬਾਅਦ ਸ਼ੇਰ ਸ਼ਾਹ ਸੂਰੀ ਤੇ ਦੁਨੀਆ ਤੋਂ ਤੁਰ ਗਿਆ ਸੀ, ਫਿਰ ਉਹਦੇ ਮੁੰਡੇ ਕੋਲ ਹਕੂਮਤ ਆ ਗਈ ਸੀ। ਫਿਰ ਹਮਾਯੂੰ ਨੇ ਇਹਦੇ ਨਾਲ ਰਲ ਕੇ ਜਾ ਕੇ ਵਾਪਸ ਆਪਣੀ ਜਿਹੜੀ ਨਾ ਹਕੂਮਤ ਲਈ, ਉਹਨਾਂ ਨੂੰ ਜੰਗ ਉਹਨਾਂ ਨਾਲ ਕਰਕੇ, ਉਹਨਾਂ ਨੂੰ ਸ਼ਿਕਸਤ ਦੇ ਕੇ, ਤੇ ਦੁਬਾਰਾ ਆਪਣੀ ਹਕੂਮਤ ਲਈ। ਮਤਲਬ ਸਰਦਾਰ ਚੱਕਰੇ ਆਜ਼ਮ ਇੱਦਾਂ ਦਾ ਬੰਦਾ ਸੀ, ਲੋਕਾਂ ਦੀ ਹੈਲਪ ਕਰਨ ਵਾਲਾ। ਠੀਕ ਹੈ। ਤੇ ਅੱਜ ਆਪਾਂ ਉਹਦੀ ਕਬਰ ਤੇ ਉਹਨੇ ਜਿਹੜਾ ਸਤਗਰਾ ਵਸਾਇਆ ਸੀ ਉਹ ਤੁਹਾਨੂੰ ਦਿਖਾਉਣ ਚੱਲੇ ਆ। ਤੇ ਬਹੁਤ ਸਾਰੀਆਂ ਪੁਰਾਣੀਆਂ ਉੱਥੇ ਚੀਜ਼ਾਂ ਨੇ ਜਿਹੜੀਆਂ ਦਿਖਾਉਣ ਵਾਲੀਆਂ ਨੇ। ਤੇ ਅੱਜ ਦਾ ਵਲੌਗ ਮਿਸ ਕਰਨ ਵਾਲਾ ਭੋਰਾ ਵੀ ਨਹੀਂ ਆ। ਤੁਸੀਂ ਜੁੜੇ ਰਹੋ ਵਲੌਗ ਦੇ ਨਾਲ। ਤੇ ਚੱਲਦੇ ਆਪਾਂ ਇਸ ਟਾਈਮ ਖੜੇ ਆ ਨਹਿਰ ਤੇ, ਆਪਦੀ ਵੱਡੀ ਨਹਿਰ ਤੇ ਖੜੇ ਆ। ਤੇ ਇੱਥੋਂ ਆਪਾਂ ਚਾਲੇ ਪਾਉਣੇ ਆ ਸਤਗਰੇ ਵੱਲ ਨੂੰ। ਤੇ ਉਹ ਖੜੀ ਆਪਣੀ ਲਾਰੀ, ਤੇ ਇਹ ਆਪਣਾ ਡਰਾਈਵਰ ਮਿਸਟਰ ਪਾਕਿਸਤਾਨ। ਮਿਸਟਰ ਪਾਕਿਸਤਾਨ ਕਵਾਂਗਾ, ਡਰਾਈਵਰ ਕਵਾਂਗਾ, ਐਵੇਂ ਮੁੜ ਕੇ ਕੱਲ ਨੂੰ ਆਵੇ ਨਾ ਭਾਈ। ਆਹੋ। ਤੇ ਚਲੋ ਜੀ ਚਾਲੇ ਪਾਉਂਦੇ ਆਪਾਂ, ਤੇ ਤੁਹਾਨੂੰ ਦਿਖਾਉਂਦੇ ਆ ਸਰਦਾਰ ਚੱਕਰੇ ਆਜ਼ਮ ਦਾ ਕਿਲਾ। ਰਾਮ ਰਾਮ ਨਾਲ ਜਾਂਦੇ। ਤੇ ਇਹ ਆਪਾਂ ਨਹਿਰ ਤੋਂ ਪੈ ਗਏ ਆ ਜੀ ਫੈਸਲਾਬਾਦ ਵੱਲ ਨੂੰ, ਫੈਸਲਾਬਾਦ ਰੋਡ ਤੇ।
ਫੈਸਲਾਬਾਦ ਰੋਡ ਵੱਲ ਨੂੰ ਜਾ ਰਹੇ, ਨਾਲ ਨਾਲ ਤੁਹਾਨੂੰ ਥੋੜਾ ਜਿਹਾ ਰਾਸਤਾ ਵੀ ਦੱਸ ਦਾਂਗੇ। ਆਪਣੇ ਉਕਾੜੇ ਤੋਂ ਆਪਾਂ ਫੈਸਲਾਬਾਦ ਰੋਡ ਵੱਲ ਨੂੰ ਨਿਕਲ ਪਏ ਆ, ਫੈਸਲਾਬਾਦ ਵੱਲ ਨੂੰ ਮੂੰਹ ਕਰਕੇ ਜਾਣ ਦਿਓ ਬਈ। ਤੇ ਲਓ ਜੀ, ਮੇਰੇ ਉਕਾੜੇ ਸ਼ਹਿਰ ਤੋਂ ਨਿਕਲ ਕੇ ਸਿਰਫ 1 ਕਿਲੋਮੀਟਰ ਤੋਂ ਇਹ ਮੋੜ ਆ ਜਾਂਦਾ ਵਾ। ਇਹ ਸਿੱਧਾ ਜਾ ਰਿਹਾ ਫੈਸਲਾਬਾਦ ਰੋਡ ਤੇ ਇੱਥੋਂ ਮੋੜ ਮੁੜ ਜਾਂਦਾ ਸਤਘਰਾ ਮੋੜ। ਇਹ ਮੋੜ ਵੀ ਨਾ ਜਿਹੜਾ ਰੋਡ ਦੀ ਉਹਦੇ ਨਾਮ ਤੋਂ ਹੀ ਆ, ਉਹ ਸਤਘਰੇ ਦੇ ਨਾਮ ਤੋਂ ਹੀ ਆ, ਸਤਘਰਾ ਮੋੜ। ਤੇ ਹੁਣ ਆਪਾਂ ਮੂੰਹ ਕਰ ਦਿੱਤਾ ਵਾ ਸਿੱਧਾ ਹੀ ਸਤਘਰੇ ਵੱਲ ਨੂੰ, ਸਰਦਾਰ ਚਾਕਰੇ ਆਜ਼ਮ ਵੱਲ ਨੂੰ। ਤੇ ਰੋਡ ਜਿਹੜਾ ਵਾ ਸਿੱਧਾ ਇਹ ਨੋਰਮਲ ਵੀ ਰੋਡ ਨਹੀਂ ਹੈ ਇੰਨਾ, ਇਹ ਸਿੱਧਾ ਨਨਕਾਣਾ ਸਾਹਿਬ, ਸੈਯਦ ਵਾਲਾ ਤੇ ਗਾਂ ਜੜ੍ਹਾਂ ਵਾਲਾ, ਗਾਂ ਲਾਹੌਰ ਪਹੁੰਚ ਜਾਂਦਾ ਸਿੱਧਾ ਹੀ ਰੋਡ ਨਾ। ਤੇ ਰੋਡ ਬਹੁਤ ਵਧੀਆ ਵਾ, ਸ਼ਾਰਟਕਟ ਜਿਹਾ ਵਾ ਵਿੱਚੋਂ ਨਾ। ਲਓ ਜੀ, ਰਾਸਤੇ ਵਿੱਚ ਇੱਕ ਜਗ੍ਹਾ ਆਪਾਂ ਰੁਕ ਗਏ ਆ ਚਾਹ ਪੀਣ ਲਈ। ਤੇ ਚਾਹ ਦੋਸਤੋ ਤੁਹਾਨੂੰ ਕੀ ਦੱਸੀਏ, ਕਿਆ ਫਾਈਨਲ ਜਗ੍ਹਾ ਤੇ ਰੁਕੇ ਆ। ਆਏ ਹਾਏ ਹਾਏ, ਢਾਬੇ ਤੇ ਰੁਕੇ ਆ ਜੀ। ਇੱਕ ਪੂਰਾ ਮਾਹੌਲ ਆ, ਸਵਾਦ ਆਉਣ ਡਿਆ। ਸਾਡੇ ਨਾਲ ਸਫ਼ਰ ਕਰੇਗਾ ਉਸਤਾਦ ਤੇ ਐਵੇਂ ਦੇ ਤੈਨੂੰ ਸਕੂਨ ਵਾਲੀਆਂ ਜਗ੍ਹਾ ਲੱਭਣਗੀਆਂ। ਇਹ ਬਿਲਕੁਲ ਇੱਕ ਛਪਰਾ ਜਿਹਾ ਬਣਾਇਆ, ਕੱਚਾ ਜਿਹਾ ਢਾਬਾ। ਤੇ ਭੂਆ ਸਾਡੀ ਨੇ ਸਾਨੂੰ ਬਣਾ ਕੇ ਪਿਆਉਣੀ ਆ ਚਾਹ। ਤੇ ਇਹ ਦੇਖੋ ਬਿਸਕੁਟ ਵੀ ਰੱਖੇ ਆ। ਤੇ ਚਾਹ ਮੇਰਾ ਖਿਆਲ ਬਣਨੀ ਆ ਭੱਠੀ ਤੇ, ਹਨਾ ਭੂਆ? ਇੱਥੇ ਬਣਨੀ ਆ ਚਾਹ? ਚਲੋ ਜਿੱਥੇ ਵੀ ਬਣਨੀ ਆ, ਵੀ ਮੈਂ ਕਿਹਾ ਚਾਹ ਵਾਸਤੇ ਹੀ ਆ। ਹਾਂ, ਤੇ ਬਿਲਕੁਲ ਕੱਚਾ ਕੋਠਾ ਤੇ ਇੱਕ ਸੋਲਰ ਵਾਲੀ ਪਲੇਟ ਰੱਖੀ ਹੈ। ਤੇ ਇੱਥੇ ਬਹਿ ਕੇ ਮੇਰੇ ਵੀਰੋ, ਇੱਥੇ ਮੰਜਿਆਂ ਤੇ ਬਹਿ ਕੇ ਪੀਣੀ ਆਪਾਂ ਚਾਹ। ਤੇ ਲੋਕੇਸ਼ਨ ਦਾ ਸਵਾਦ ਲਓ। ਇੱਧਰ ਲੱਗਾ ਨਲਕਾ, ਵਾਹ, ਇੱਧਰ ਨਲਕਾ ਲੱਗਾ ਤੇ ਇੱਧਰ ਆਪਣਾ ਢਾਬਾ ਜਿੱਥੇ ਬਹਿ ਕੇ ਪੀਣੀ ਆਪਾਂ ਚਾਹ। ਹਾਏ ਹਾਏ ਦੋਸਤੋ, ਸਕੂਨ ਆ ਗਿਆ ਯਕੀਨ ਮੰਨ। ਸਫ਼ਰ ਆਪਾਂ ਜਿਹੜੇ ਸਟਾਰਟ ਕੀਤੇ ਆ ਨਾ, ਇਹ ਸਫ਼ਰਾਂ ਵਿੱਚ ਸਕੂਨ ਕਿੰਨਾ ਵਾ ਮੈਨੂੰ ਹੀ ਪਤਾ ਵਾ, ਕਿਉਂਕਿ ਭਾ ਨਾਸਰ ਨਾਲ ਬੜੇ ਸਫ਼ਰ ਕੀਤੇ ਆ ਮੈਂ, ਬੜੇ ਹੀ ਸਫ਼ਰ ਕੀਤੇ ਆ। ਤੇ ਉਹ ਸਫ਼ਰਾਂ ਨੂੰ ਨਾ ਹੁਣ ਮਿਸ ਵੀ ਕਰਦਾ ਮੈਂ ਕਦੀ ਕਦੀ। ਤੇ ਯਾਰ ਇਕੱਠੇ ਜਿਹੜੇ ਸਫ਼ਰ ਹੁੰਦੇ ਸੀ, ਜਿਹੜਾ ਸ਼ੁਗਰ ਮੇਲਾ ਸਾਡਾ ਹੁੰਦਾ ਸੀ, ਬੜਾ ਕਦੀ ਕਦੀ ਮੈਂ ਉਸ ਨਾ ਮਿਸ ਕਰਦਾ ਸ਼ੁਗਰ ਮੇਲੇ। ਚਲੋ ਆਪੋ ਆਪ ਬਿਜ਼ੀ ਹੋ ਗਏ ਆ। ਭਾ ਨਾਸਰ ਨੇ ਆਪਣਾ ਬਣਾ ਲਿਆ ਡੇਰਾ ਡੱਬਾ ਸੋਹਣਾ। ਸਫ਼ਰ ਤੇ ਹੁਣ ਵੀ ਕਰਾਂਗੇ, ਲੇਕਿਨ ਉਦੋਂ ਜ਼ਰਾ ਹਰ ਟਾਈਮ ਇਕੱਠੇ ਰਹੀਦਾ ਹੁੰਦਾ ਸੀ। ਹੁਣ ਵੀ ਚਲੋ ਮਿਲਦੇ ਮੁਲਦੇ ਰਹੀਦਾ। ਅਗਲੇ ਦਿਨ ਜਦੋਂ ਮੈਂ ਹੋ ਕੇ ਆਇਆ, ਹੁਣ ਮੈਂ ਦੁਬਾਰਾ ਵੀ ਜਾਣਾ ਭਾ ਨਾਸਰ ਕੋਲ। ਤੇ ਉਹਨਾਂ ਨੂੰ ਮੈਂ ਸਫ਼ਰਾਂ ਨੂੰ ਬੜਾ ਮਿਸ ਕਰਦਾ। ਉਹ ਸਫ਼ਰ ਕਿਵੇਂ ਹੁੰਦੇ ਸੀ, ਸਵੇਰੇ ਅਸੀਂ ਉੱਠਣਾ ਤੇ ਭਾ ਨਾਸਰ ਨੇ ਕਹਿਣਾ ਹਾਂ ਵੀ ਕਿੱਧਰ ਚੱਲੀ ਅੱਜ। ਤੇ ਐਵੇਂ ਦੋਵਾਂ ਜਣਿਆਂ ਨੇ ਬੈਠਿਆਂ ਬੈਠਿਆਂ ਪਲਾਨ ਬਣਾਉਣਾ, ਕੱਲ ਯਾਰ ਫਲਾਣੀ ਜਗ੍ਹਾ ਚੱਲਦੇ ਆਪਾਂ, ਆਹ ਗੱਡੀ ਉੱਤੇ। ਚਲੋ ਜੀ, ਨਾ ਸਾਨੂੰ ਕੋਈ ਜਾਣਦਾ ਹੁੰਦਾ ਸੀ ਉੱਥੇ ਜਿੱਥੇ ਅਸੀਂ ਜਾਂਦੇ ਸੀ, ਨਾ ਕੋਈ ਗੱਲ, ਨਾ ਕੋਈ ਬਾਤ, ਬਸ ਗੱਡੀ ਨਾਲ ਪਾ ਦੇਣੀ ਉੱਤਰ ਵੀ ਜਾਣ ਤੇ। ਉੱਥੇ ਜਾ ਕੇ ਕਹਿੰਦੇ ਆ ਵੀ ਬੰਦੇ ਦੀ ਜਿਹੜੀ ਜ਼ੁਬਾਨ ਆ ਨਾ, ਇਖਲਾਕ ਆ, ਉਹ ਹੀ ਜਿਹੜਾ ਬੰਦੇ ਦੇ ਨਾਲ ਇੱਜ਼ਤ ਹੁੰਦਾ। ਤੇ ਗਾਣੇ ਲਾ ਕੇ ਜਾ ਰਹੇ ਤੇ ਉੱਥੇ ਜਾ ਕੇ ਜਦੋਂ ਅਸੀਂ ਬੰਦਿਆਂ ਨਾਲ ਦੁਆਰਤਾਂ ਲਈਦੇ ਸੀ, ਮਿਲੀਦਾ ਸੀ, ਲੋਕ ਬੜੀ ਇੱਜ਼ਤ ਦਿੰਦੇ ਸੀ। ਤੇ ਏਦਾਂ ਹੀ ਸੋਹਣੀਆਂ ਸੋਹਣੀਆਂ ਜਗ੍ਹਾਵਾਂ, ਸਕੂਨ ਵਾਲੀਆਂ ਜਗ੍ਹਾ, ਉੱਥੇ ਅਸੀਂ ਜਾ ਕੇ ਲੋਕਾਂ ਘੁਮਾਉਣਾ, ਅਰੇ ਵੀਡੀਓ ਬਣਾਉਣੀਆਂ, ਵਲੋਗ ਬਣਾਉਣਾ ਭਾ ਨਾਸਰ ਦਾ। ਤੇ ਅੱਜ ਉਹ ਨਾ ਮੈਨੂੰ ਯਾਦ ਜਿਹੜੀ ਨਾ ਤਾਜ਼ੀ ਹੋ ਗਈ ਵੀ ਏਦਾਂ ਅਸੀਂ ਫਿਰਦੇ ਹੁੰਦੇ ਸੀ। ਤੇ ਐਵੇਂ ਹੀ ਸਫ਼ਰ ਜਿਹੜਾ ਹੁਣ ਮੈਂ ਸਟਾਰਟ ਕੀਤਾ, ਐਵੇਂ ਹੀ ਪਿੰਡਾਂ ਵਿੱਚ ਨਾ ਜਿਹੜਾ ਜਾਇਆ ਕਰਾਂਗੇ। ਤੇ ਇਨਸ਼ਾਅੱਲਾ ਨਵੇਂ ਨਵੇਂ ਬਲੌਗ ਜਿਹੜਾ ਐਵੇਂ ਤੁਹਾਡੇ ਨਾਲ ਵੀ ਇੱਦਾਂ ਦੀਆਂ ਚੀਜ਼ਾਂ ਸਾਂਝੀਆਂ ਕਰਿਆ ਕਰਾਂਗੇ, ਜਿਹੜੀਆਂ ਨਾ ਹੁਣ ਪੰਜਾਬ 'ਚ ਹੌਲੀ ਹੌਲੀ ਨਾ ਜਾ ਰਹੀਆਂ ਨੇ। ਤੇ ਇਹ ਲੰਘੇ ਅਸੀਂ, ਮੋਟਰਸਾਈਕਲ ਦੀ ਸਪੀਡ ਹੈਗੀ ਸੀ ਕੋਈ 60 ਤੋਂ 70 ਸਪੀਡ। ਤੇ ਮੋਟਰਸਾਈਕਲ ਲੰਘ ਗਈ, ਲੰਘਦੇ ਮੇਰੀ ਨਜ਼ਰ ਪਈ, ਮੈਨੂੰ ਕਿਹਾ ਰੋਕ ਰੋਕ ਰੋਕ, ਚਾਹ ਪੀਏ ਚਾਹ ਪੀਏ ਚਾਹ ਪੀਏ। ਤੇ ਇਹੋ ਜਿਹੀਆਂ ਜਗ੍ਹਾ ਤੇ ਜਿਹੜੀ ਚਾਹ ਪੀਂਦਾ ਨਾ, ਸਮਝੋ ਵੀ ਲੱਖਾਂ ਰੁਪਏ ਦੀ ਚਾਹ ਪੀਣੀ। हिंदी का चीजों ने कुछ नहीं पटता बंदा है, कोई ना पटता बंदा है, तो बड़ा पटता बंदा है। ਬਿਲਕੁਲ, ਫਿਰ ਮਿਹਨਤ, ਕਿਸਾਨ ਮਿਹਨਤ ਤੇ ਕਰਦਾ, ਕਿਸਾਨ ਨੂੰ ਤਾਂ ਹੀ ਤੇ ਸਲਾਮਾਂ ਨੇ ਸਾਰੀ ਦੁਨੀਆ ਦੀਆਂ। मेहनत में अल्लाह भाग देता ਹਾਂ है। ਬਿਲਕੁਲ ਬਿਲकुल। ਲਓ ਜੀ, ਇਹ ਬਜ਼ੁਰਗਾਂ ਦੀ ਇਹ ਦੁਕਾਨ ਜੀ, ਨੌਂ ਦੀ ਤੇ ਬੇਟੇ ਦੀ ਦੁਕਾਨ। ਤੇ ਬਜ਼ੁਰਗਾਂ ਦਾ ਨਾ ਇੱਥੇ ਰਕਬਾ, ਆਪਣੀ ਜ਼ਮੀਨ 'ਚ ਬੈਠੇ ਨੇ, ਢਾਰੀਆਂ ਬਣਾ ਕੇ ਤੇ ਆਪਣੀ ਜ਼ਮੀਨ 'ਚ। ਤੇ ਵੇਖੋ ਚਾਦਰਿਆਂ ਵਾਲੇ ਸਾਡੇ ਬਾਬੇ, ਥੱਲੇ ਜੁੱਤੀ, ਨਾਲ ਜਿਹਦਾ ਨਾਮ ਮੇਰੇ ਵੀਡੀਓ ਛੋਟਾ। ਆਹ ਹੈ ਕਿਆ ਬਾਤ ਹੈ ਬਜ਼ੁਰਗੋ। ਹਾਂ ਵੀ ਆਪ ਹਸੈਨ ਤੇ ਚਾਹ ਆ ਗਈ ਆਪਣੀ। ਆਪ ਹਸੈਨ ਚਾਹ ਦਾ ਸਵਾਦ ਲੈ ਰਿਹਾ ਤੇ ਮੰਮੀ। ਹਾਏ ਹਾਏ ਹਾਏ, ਇਹ ਪਿਆਲੀਆਂ 'ਚ ਜਿਹੜਾ ਨਾ ਜੀ ਚਾਹ ਦਾ ਆਪਣਾ ਹੀ ਸਵਾਦ ਹੈ।
ਉਤੋਂ ਬੇਬੇ ਨੇ ਚਾਹ ਪੂਰੀ ਨਾ ਜਿਹੜੀ ਪੱਤੀ ਮਿੱਠਾ ਐ ਪ੍ਰੋਪਰ ਸੈੱਟ ਕਰਕੇ ਬਣਾਈ ਹੈ। ਬਲ ਸਿੱਖਣਾ ਹਾਂਜੀ ਕੋਈ ਵੱਲ ਸਿੱਖਣਾ ਚਾਹਦਾ ਹਾਂ ਪੁਰਾਣੇ ਸਰੀਆ ਦੇ ਛੋਟੂ ਆਦਮੀ ਹੁੰਦੇ ਨੇ ਆਪਣੇ ਕੋਲ ਅੱਛਾ ਸੰਗ ਦੇ ਫੇਰੀ ਆਏ ਅੱਛਾ ਅੱਛਾ, ਇੱਥੋਂ ਫਿਰ ਲੰਘਦੇ ਚਾਹ ਪੀਂਦੇ ਨੇ, ਲੰਘਦੇ ਟੱਪਦੇ ਮੁਸਾਫਰ ਜਿਹੜੇ। ਠੀਕ ਹੈ। ਸ਼ਹਿਰੀ ਦਾ ਸੱਦਾ ਲਿਆ ਮੰਡੇ ਚ ਹਾਂ ਉਹਨਾਂ ਪੀਟ ਜਾਣੀ ਕਿਆ ਬਾਤ, ਕੁਰਬਾਨਾ ਮੁੜ ਕੇ ਪੱਕੇ ਲੱਗੇ ਹੋਣੇ ਹਨਾ। ਹਾਂ ਪੱਕੇ ਹਾਂ ਤੇ ਲਓ ਜੀ ਚਾਹ ਪੀ ਕੇ ਤੇ ਨਿਕਲਣ ਲੱਗੇ ਆ। ਸੋ ਚਾਹ ਇੰਨੀ ਸਵਾਦ ਸੀ ਮੈਂ ਤੇ ਉਹਨੂੰ ਰਾਜਾ ਨੂੰ ਭੁੱਲ ਗਿਆ ਸੀ। ਮੈਂ ਕਿਹਾ ਸੀ ਜਿੱਥੇ ਜਾਣਾ ਸੀ ਮੈਂ ਕਿਹਾ ਉਹਦੇ ਆਪਾਂ ਭੁੱਲ ਹੀ ਗਏ। ਤੇ ਚਲੋ ਜੀ ਚਾਲੇ ਪਾਉਨੇ ਆ ਅੱਗੇ, ਵਿਖਾਉਨੇ ਆ ਤੁਹਾਨੂੰ ਸਤਗਰਾ। ਹਾਏ 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 ਰਾਸਤੇ 'ਚ ਨਾ ਕਿਆ ਨਜ਼ਾਰੇ ਨੇ। ਬੋਰਡ ਦੇ ਥੱਲੇ ਮੇਰੇ ਵੀਰੋ ਕਿੰਨਾ ਵੱਡਾ ਬੋਰਡ ਆ, ਥੱਲੇ ਚਾਹ ਵਾਲਾ ਜਲੇਬੀਆਂ ਵਾਲਾ ਪੂਰਾ ਜਿਹੜਾ ਨਾ ਮਾਹੌਲ ਬਣਾਈ ਬੈਠੇ ਆ ਉੱਪਰ। ਤੇ ਲਓ ਜੀ ਪਹੁੰਚ ਗਏ ਆਪਾਂ ਸਤਗਰਾ। ਤੁਸੀਂ ਮੇਰੇ ਪਿੱਛੇ ਇੱਕ ਵਾਈਟ ਕਲਰ ਦਾ ਗੇਟ ਜਿਹਾ ਦੇਖ ਰਹੇ ਹੋ, ਉਹਦੇ ਉੱਤੇ ਜਿਹੜਾ ਨਾ ਤੁਹਾਨੂੰ ਨਾਮ ਪੜ੍ਹਾ ਦਈਏ, ਇਹ 2x ਮੀਰ ਚਾਕਰੇ ਆਜ਼ਮ ਰਿੰਦ। ਉਹ ਚਾਕਰੇ ਦਾ ਆਰ ਤੇ ਹੀ ਮੇਰਾ ਖਿਆਲ ਆਰ ਨਾ ਜਿਹੜਾ ਇਹ ਤੇ ਆਰ ਥੋੜਾ ਜਿਹਾ ਲੱਥ ਗਿਆ ਵਾ ਵਿੱਚੋਂ। ਸਤਗਰਾ ਸਰਦਾਰ ਚਾਕਰੇ ਆਜ਼ਮ ਰਿੰਦ ਸਤਗਰਾ। ਤੇ ਇਹਦੇ ਅੰਦਰ ਹੁਣ ਤੁਹਾਨੂੰ ਲੈ ਕੇ ਚੱਲਦੇ ਆ। ਇੱਥੋਂ ਨਾ ਜਿਹੜਾ ਸਤਗਰਾ ਇਹ ਜਿਹੜਾ ਏਰੀਆ ਸਰਦਾਰ ਚਾਕਰੇ ਆਜ਼ਮ ਦਾ ਸ਼ੁਰੂ ਹੋ ਜਾਂਦਾ ਵਾ। ਤੇ ਆ ਵੇਖੋ ਪੱਕੀ ਸੜਕ ਜਾ ਰਹੀ ਹੈ ਪਿੰਡ ਨੂੰ, ਇੱਥੋਂ ਹੀ ਹਿਸਾਬ ਲਾ ਲਓ। ਕਿਆ ਬਾਤ। ਤੇ ਆਓ ਜ਼ਰਾ ਤੁਹਾਨੂੰ ਲੈ ਕੇ ਚੱਲੀਏ ਤੇ ਵਿਖਾਈਏ ਕੁਛ 450 ਸਾਲ ਪੁਰਾਣੇ ਘਰ। ਆਜੋ ਆ ਵੇਖੋ ਪੱਕੀ ਸੜਕ ਜਾ ਰਹੀ ਹੈ ਦੋਸਤੋ। ਲੋ ਜੀ ਆਪਾਂ ਹਲੇ ਐਂਟਰ ਹੀ ਹੋਏ ਆ ਤੇ ਵੜਦੇ ਨਾਲ ਹੀ ਆਪਣਾ ਇੱਕ ਵੀਰ ਟੱਕਰ ਗਿਆ ਆਪਾਂ ਨੂੰ। ਜਨਾਬ ਕੀ ਹਾਲ ਹੈ, ਕੀ ਨਾਮ ਸੀ ਆਪਣਾ? ਸੈਯਦ ਅਲੀ ਹਸਨ। ਇਹ ਵੀਰ ਹੁਣੀ ਨਾ ਇਹ ਦਰਬਾਰ ਤੁਸੀਂ ਦੇਖ ਰਹੇ ਆ ਪਿੱਛੋਂ, ਇਹ ਬਾਬਾ ਜੀ ਦੀ ਲੜੀ ਚੋਂ ਨੇ। ਤੇ ਅੱਗੇ ਇਹਨਾਂ ਨੇ ਅੱਗੇ ਸੈਟਅਪ ਜਿਹੜਾ ਨਾ ਸਾਰਾ ਸੰਭਿਆ ਹੋਇਆ ਆਪਣਾ ਵੱਡਿਆਂ ਦਾ, ਹਨਾ ਵੀਰ। ਤੇ ਵੜਦੇ ਨਾਲ ਹੀ ਵੀਰ ਨੇ ਆਪਾਂ ਨੂੰ ਪਛਾਣ ਲਿਆ ਤੇ ਦੁਆ ਸਲਾਮ ਹੋਈ ਹੈ। ਤੇ ਵੀਰ ਨੇ ਆਂਦੇ ਨਾਲ ਹੀ ਨਾ ਸੇਵਾ ਸ਼ੁਰੂ ਕਰਤੀ ਆ ਸਾਡੀ। ਤੇ ਜੂਸ ਪੀਨੇ ਆ ਤੇ ਇਸ ਤੋਂ ਬਾਅਦ ਨਾ ਵੀਰ ਕਹਿੰਦਾ ਵੀ ਮੈਂ ਤੁਹਾਨੂੰ ਆਪ ਜਿਹੜਾ ਨਾ ਸਾਰਾ ਵਿਜ਼ਿਟ ਕਰਾਉਣਾ ਵਾ। ਇੱਧਰ ਅੱਗੇ ਸਾਰਾ ਉਹ ਕਿਲਾ ਟਾਈਪ ਨਾ ਸਾਰਾ ਕੁਛ, ਤੇ ਵੀਰ ਆਪਾਂ ਨੂੰ ਵਿਜ਼ਿਟ ਕਰਾਊਗਾ। ਤੇ ਵੀਰ ਤੁਹਾਡੀ ਪੈਦਾਇਸ਼ ਇੱਥੇ ਦੀ ਹੈ ਫਿਰ, ਇੱਥੋਂ ਦੀ? ਕਿਆ ਬਾਤ। ਤੁਸੀਂ ਤੇ ਫਿਰ ਮਤਲਬ ਸਾਰੀ ਹਿਸਟਰੀ ਤੁਹਾਨੂੰ ਪਤਾ ਹੋਣੀ ਆ। ਠੀਕ ਹੈ ਚਲੋ ਇਨਸ਼ਾਅੱਲਾ ਵਿਜ਼ਿਟ ਕਰਦੇ ਆ ਜੀ ਜੂਸ ਪੀ ਕੇ ਫਿਰ। ਤੇ ਲਓ ਜੀ ਵੀਰ ਹੁਣ ਆਪਾਂ ਨੂੰ ਜਿਹੜਾ ਸਾਰਾ ਨਾ ਵਿਜ਼ਿਟ ਕਰਾਊਗਾ। ਤੇ ਵੜਦਿਆਂ ਨਾਲ ਹੀ ਸੋਹਣਾ ਜਿਹਾ ਨਾ ਬੋਰਡ ਲੱਗਾ ਹੋਇਆ ਵਾ 100 ਸਾਲ ਪੁਰਾਣਾ। 100 ਸਾਲ ਪੁਰਾਣਾ? ਵਾਹ 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 ਵਾਹ। ਇਹ ਸਾਡੇ ਬਜ਼ੁਰਗਾਂ ਲਾਇਆ ਸੀ ਜਿਨ੍ਹਾਂ ਦਾ ਮਜ਼ਾਰ ਹੈ। ਅੱਛਾ ਅੱਛਾ, ਜਿਨ੍ਹਾਂ ਦਾ ਮਜ਼ਾਰ। ਠੀਕ ਹੈ ਖੁਦਾਈ ਕਰਨ ਲੱਗੇ ਸਨ। ਹਾਂਜੀ ਜੜ੍ਹਾਂ ਇਹਦੇ ਵਿੱਚ ਨਿਕਲੀਆਂ। ਓਕੇ ਇੱਥੋਂ ਤੱਕ ਜੜ੍ਹਾਂ ਫੈਲੀਆਂ ਹੀ ਬੜੀਆਂ ਜ਼ਿਆਦਾ, ਇਹਦੀਆਂ ਜੜ੍ਹਾਂ ਇੱਧਰ ਤੱਕ ਫੈਲੀਆਂ ਹੋਈਆਂ। ਕਿਆ ਬਾਤ ਹੈ। ਓਕੇ ਜੀ ਲਓ ਜੀ ਇਹ ਆ ਗਿਆ ਮਜ਼ਾਰ, ਮਤਲਬ ਕਬਰ ਹੈ ਇਹਦੇ ਅੰਦਰ ਨਾ, ਮਕਬਰਾ ਮੀਰ ਚਾਕਰੇ ਆਜ਼ਮ। ਤੇ ਆਹ ਥੋੜੀ ਜੀ ਇਹਦੀ ਹਿਸਟਰੀ ਵੀ ਲਿਖੀ ਹੈ। 1468 ਤੋਂ 1565 ਤੱਕ ਵੀ ਇਹਨਾਂ ਦੀ ਜ਼ਿੰਦਗੀ ਰਹੀ ਹੈ। ਮੈਂ ਥੋੜਾ ਵੈਸੇ ਪੜ੍ਹਿਆ ਹੋਇਆ ਇਸ ਬਾਰੇ ਨਾ, ਹਿਸਟੋਰੀਕਲ ਬੈਕਗਰਾਉਂਡ। ਤੇ ਆ ਜਾਓ ਬਾਕੀ ਅੱਗੇ ਚੱਲਦੇ ਤੁਹਾਨੂੰ ਨਾ ਵਿਖਾਉਣ ਵਾਲੀਆਂ ਚੀਜ਼ਾਂ ਵਿਖਾਉਂਦੇ ਆ। ਹੁਣ ਪੜ੍ਹਿਆ ਤੇ ਹੈ ਹੀ ਆ ਮੈਂ। ਵਾਹ ਵਾਹ ਵੀ ਤੁਹਾਨੂੰ ਕਿੰਨੀ ਦੇਰ ਹੋ ਗਈ ਇੱਥੇ? ਤੇਰੀ ਤੇ ਪੈਦਾਇਸ਼ ਹੀ ਇੱਥੇ ਦੀ ਹਨਾ? ਮਾਈਗ੍ਰੇਟ ਹੋਏ, ਬਾਕੀ ਲੋਕ ਮਾਈਗ੍ਰੇਟ ਇੰਡੀਆ ਤੋਂ ਹੋਏ ਨੇ। ਅੱਛਾ ਅੱਛਾ, ਅਸੀਂ ਸ਼ੁਰੂ ਤੋਂ ਇੱਥੋਂ ਬਾਲਾ ਪੀਰ ਸਾਈਂ ਇੱਥੇ ਹੈਗੇ ਸਨ। ਇਹਦੇ ਜਦੋਂ ਆਹ ਪੈਦਾਇਸ਼ ਹੁੰਦੀ ਹੋਈ ਉਦੋਂ ਬਾਲਾ ਪੀਰ ਸਾਈਂ ਇੱਥੇ ਸਨ। ਅੱਛਾ ਅਸੀਂ ਉਦੋਂ ਠੀਕ ਹੈ। ਸਾਡਾ ਤੇ ਤੁਸੀਂ ਤੇ ਇੱਥੇ ਅੱਛਾ ਲੈਂਦੇ ਨੇ। ਠੀਕ ਹੈ ਤੇ ਤੁਸੀਂ ਤੇ ਇੱਥੇ ਹੀ ਮਤਲਬ ਜੰਮੇ ਪਲੇ ਹੋ। ਤੇ ਇੱਥੇ ਦੀ ਵਾਈਬ ਕਿੱਦਾਂ ਦੀ ਹੈ, ਕਿਵੇਂ ਲੱਗਦਾ ਹੈ? ਬਾਦਸ਼ਾਹਾਂ ਤਰ੍ਹਾਂ ਫੀਲ ਹੁੰਦਾ ਇਹੋ ਜਿਹੀ ਜਗ੍ਹਾ 'ਚ ਰਹਿ ਕੇ? ਅੱਛਾ ਬੜਾ ਮਜ਼ਾ। ਅਸੀਂ ਤਾਂ ਇੰਜੋਏ ਕਰੀਦਾ। ਫਿਰ ਲੋਕ ਤਾਂ ਬਾਹਰੋਂ ਦੇਖੋ ਵੇਖਣ ਆਉਂਦੇ ਨੇ ਲੋਕ ਦੂਰੋਂ। ਅੱਛਾ ਹੁਣ ਦੱਸੋ ਨਾ ਇਹਦੇ ਬਾਰੇ ਜਿਹੜੀਆਂ ਤੁਹਾਨੂੰ ਗੱਲਾਂ ਪਤਾ ਨੇ ਤੇ ਨਾਲੇ ਸਾਨੂੰ ਨਾਲ ਨਾਲ ਦਿਖਾਓ ਇਹਦੇ ਅੰਦਰ ਕਿਹਦੀ ਕਿਹਦੀ ਕਬਰ ਹੈ? ਇਹਦੇ ਵਿੱਚ ਇਹਦੀ ਪੂਰੀ ਫੈਮਿਲੀ ਦੀ ਕਬਰ ਹੈ। ਅੱਛਾ ਠੀਕ ਹੈ।
ਇਹ ਹੋ ਗਏ ਆਪਾਂ ਐਂਟਰ। ਠੀਕ, ਇਹਦੇ ਮੈਂ ਸੁਣਿਆ ਆਵਾਜ਼ ਬੜੀ ਗੂੰਜਦੀ ਹੈ। ਆਓ, ਆਵਾਜ਼ ਗੂੰਜਦੀ ਵੀ ਹੈ ਨਾ। ਕੋਈ ਲਾਈਟ ਲੂਟ ਹੈਗੀ ਕਿ ਨੈਚੁਰਲੀ ਲਾਈਟਾਂ ਨੇ? ਓਕੇ। ਔਰ ਰੋਸ਼ਨਦਾਨ ਥਾਣੀ ਲਾਈਟਾਂ ਜਿਹੜੀਆਂ ਨਾ ਆਉਂਦੀਆਂ ਨੇ, ਉਹ ਜੋ ਆਪਾਂ ਆਪਣੀ ਲਾਈਟ ਪਾ ਲਈ। ਲਓ ਜੀ, ਇਹ ਕੁਝ ਫੋਟੋਆਂ ਲੱਗੀਆਂ। ਪਹਿਲੇ ਇਦਾਂ ਹੁੰਦਾ ਸੀ ਇਹ ਪੁਰਾਣਾ, ਫਿਰ ਇਹਦਾ ਕੰਮ ਕੁਮ ਹੋਇਆ ਤੇ ਅੱਜ ਦਾ ਇਹ ਇਦਾਂ ਦਾ ਹੋ ਗਿਆ। ਤੇ ਇਹ ਮਤਲਬ ਇਦਾਂ ਹੀ ਕਰਨਾ ਸੀ, ਫਿਰ ਇਹਦਾ ਕੰਮ ਕਰਾ ਕੇ ਇਦਾਂ ਹੀ ਮਤਲਬ ਇਹ ਜਿਹੜਾ ਕੰਮ ਕੁਮ ਕਰਾਇਆ ਉਹ ਤੇ ਆ ਖਬਰਾਂ ਨੇ ਰਿਸ਼ਤੇਦਾਰ ਨੇ ਓਕੇ। ਪੁਰਾਣੀ ਪਿਆ ਹੈ ਇੱਥੇ। ਓਕੇ, ਵਾਹ ਯਾਰ। ਇਹ ਮੇਨ ਕਵਰ ਹੈ ਜੀ, ਤੇ ਬਾਕੀ ਜਿਹੜਾ ਨਾ ਨਾਲ ਫੈਮਿਲੀ ਦੀਆਂ ਕਵਰਾਂ ਨੇ। ਇਹ ਉੱਤੋਂ ਦਾ ਕੁਛ ਨਜ਼ਾਰਾ ਵਾ। ਚਲੋ ਜੀ, ਬਾਹਰੋਂ ਦੇਖਦੇ ਹਾਂ ਬਾਕੀ ਜਿਹੜਾ ਨਾ ਕਿਲਾ। ਬਸ ਉਹੀ ਆਪਾਂ ਵੇਖਣਾ ਵਾ। ਪਜਾਮੇ ਅੰਦਰ ਅੰਦਰ ਹਿੰਦੀ ਦੀਆਂ ਨੇਮ ਪਲੇਟਾਂ ਲੱਗੀਆਂ। ਅੱਛਾ, ਇਹ ਦੇਖਿਆ ਜੀ ਆਪਾਂ ਅੰਦਰ ਮਕਬਰਾ, ਤੇ ਏਦਾਂ ਬਣਿਆ ਹੋਇਆ। ਤੇ ਆ ਵੇਖੋ ਕੰਧਾਂ ਕਿਲੇ ਤਰ੍ਹਾਂ ਨਾ ਪ੍ਰੋਪਰ ਵੱਡੀਆਂ ਵੱਡੀਆਂ ਉੱਚੀਆਂ ਕੰਧਾਂ ਜਿਹੜੀਆਂ ਤੁਹਾਨੂੰ ਮੈਂ ਦੱਸਿਆ ਸੀ। ਆਓ ਹੁਣ ਤੁਹਾਨੂੰ ਉਹ ਦਿਖਾਈਏ ਜ਼ਰਾ ਉੱਪਰ ਜਿਹੜਾ ਇੱਕ ਸਟੈਚੂ ਜਿਹਾ ਬਣਿਆ ਹੋਇਆ ਵਾ। ਆਓ ਜੀ, ਇਹ ਆ ਸਟੈਚੂ ਬਣਿਆ ਹੋਇਆ ਸਰਦਾਰ ਮੀਰ ਜ਼ਾਕਿਰ ਆਜ਼ਮ ਰਿੰਦ। मुजस्समा के पास ऊपर जाना मना है। अच्छा, ਉੱਤੇ ਜਾਣਾ ਮਨਾ। ਤੇ ਇਹ ਜੀ ਕਿਲੇ ਦੀਆਂ ਕੰਧਾਂ। ਹਾਂਜੀ ਹਾਂਜੀ ਹਾਂਜੀ। ਬੜਾ ਬੰਦਾ ਕਰੀ ਗਏ ਜਿਹੜੇ ਬੰਦੇ ਨੇ ਅੱਛਾ, ਲਓ ਜੀ, ਇਹ ਵਿਖਾਇਆ ਆਪਾਂ ਤੁਹਾਨੂੰ ਸਟੈਚੂ। ਤੇ ਇੱਧਰ ਆਓ ਜ਼ਰਾ, ਇਹ ਜਿਹੜਾ ਤੁਸੀਂ ਦੱਸ ਰਹੇ ਸੀ ਇਹਦੇ ਥੱਲੇ ਜ਼ਮੀਨ ਦੇ ਕੀ ਆ? ਇੱਥੇ ਗੱਲ ਕੇ ਬਣਾਇਆ ਨੇ ਕੂਆ। ਖੂਹ। ਅੱਛਾ, ਉਹਨੂੰ ਨਾ ਪਾਣੀ ਨਹੀਂ ਚੱਕਦਾ ਸਾਰਾ। ਇੱਥੇ ਜਿਹੜਾ ਬਾਰਿਸ਼ ਹੁੰਦੀ ਉਹ ਵਿੱਚ ਜਾਂਦਾ। ਅੱਛਾ, ਆ ਜਿਹੜੇ ਬਣੇ ਨੇ ਆ ਮਤਲਬ ਕੂਆ ਚ ਜਾ ਖੂਹ 'ਚ ਜਾ ਰਿਹਾ ਸਾਰਾ। ਤੇ ਉੱਥੋਂ ਪਾਣੀ ਕਿੱਥੇ ਜਾਂਦਾ? ਨਹੀਂ ਨਹੀਂ, ਆਹ ਸਾਰਾ ਮਤਲਬ ਜਾਂਦਾ ਕੂਏ ਚ ਹੀ। ਅੱਛਾ ਪੈਪ ਪਾਏ ਨੇ। ਅੱਛਾ, ਹੋਦੀ ਖੂਹ ਦੇ ਉੱਤੇ। ਠੀਕ ਹੈ, ਓਕੇ। ਚਲੋ ਜੀ, ਹੁਣ ਅੱਗੇ ਤੁਹਾਨੂੰ ਥੋੜਾ ਕਿਲੇ ਦਾ ਤੇ ਪੁਰਾਣੇ ਜਿਹੜੇ ਘਰ ਬਣੇ ਹੋਏ ਨੇ ਉਸ ਸਮੇਂ ਦੇ, ਉਹਦਾ ਥੋੜਾ ਜਿਹਾ ਤੁਹਾਨੂੰ ਵਿਜ਼ਿਟ ਕਰਾਉਂਦੇ ਆ। ਤੇ ਲਓ ਜੀ, ਮਕਬਰੇ ਦੇ ਕੋਲੋਂ ਆਪਾਂ ਇੱਧਰ ਨੂੰ ਤੁਰ ਪਏ ਆ ਕਿਲੇ ਦੇ ਨਾਲ। ਆ ਕਿਲੇ ਦੀ ਕੰਧ ਆ ਪ੍ਰੋਪਰ, ਹਨਾ। ਤੇ ਹੁਣ ਆਪਾਂ ਇਹਦੇ ਅੰਦਰ ਅੰਦਰ ਜਾਣਾ ਹਨਾ। ਗੇਟ ਅੰਦਰ ਐਂਟਰ ਹੋ ਜਾਓ। ਓਕੇ, ਗੇਟ ਬਣਿਆ ਹੋਇਆ ਪ੍ਰੋਪਰ, ਹਨਾ। ਤੇ ਉਹ ਵੀ ਘਰ ਹੈਗੇ ਨੇ, ਉਹਨਾਂ ਦੇ ਕਦੇ ਬੰਦ ਕਰ ਦਿੰਦੇ, ਅੰਦਰ ਐਂਟਰਸ ਨਹੀਂ ਹੈ। ਹਾਂ, ਲਾਹੌਰ ਹੈਗਾ ਬਿਲਕੁਲ। ਕਿਲੇ ਦਾ ਮਕਸਦ ਹੀ ਇਹ ਆ ਵੀ, ਕਿਲੇ ਦਾ ਮਤਲਬ ਹੀ ਇਹ ਆ ਵੀ ਜੇ ਉਹ ਇੱਕ ਬੰਦ ਚੀਜ਼ ਨੂੰ ਕਿਲਾ ਕਿਹਾ ਜਾਂਦਾ ਵਾ ਵੀ ਉਹਦੇ 'ਚ ਜਿੱਧਰੋਂ ਜਾਣਾ ਤੁਸੀਂ ਉੱਧਰੋਂ ਹੀ ਵਾਪਸ ਆ ਸਕਦੇ ਆ। ਆ ਵੀ ਪੁਰਾਣਾ ਬਣਿਆ ਹੋਇਆ ਘਰ। ਅੱਛਾ, ਇਹ ਆ, ਠੀਕ ਹੈ। ਇਹ ਜੀ ਆਪਣੇ ਇੰਡੀਅਨ ਫਿਲਮਾਂ ਦੇ ਕਹਿੰਦੇ ਜੀ ਐਕਟਰ ਆ। ਅਕਸ਼ੇ ਖੰਨਾ ਦਾ ਘਰ। ਅਕਸ਼ੇ ਖੰਨਾ ਦਾ, ਹਨਾ। ਅਕਸ਼ੇ ਖੰਨਾ, ਰਾਜੇਸ਼ ਖੰਨਾ। ਅੱਛਾ, ਉਹਨਾਂ ਦਾ ਘਰ, ਠੀਕ ਹੈ। ਨੇਮ ਪਲੇਟ ਵੀ ਲੱਗੀ ਹੋਈ ਹੈ ਅੱਗੇ ਨਹੀਂ ਅੰਦਰ ਲੱਗੀ। ਉਹ ਅੰਦਰ ਲੱਗੀ। ਚਲੋ ਕੋਈ ਨੀ। ਤੇ ਇਹ ਆਪਾਂ ਹੁਣ ਵੜਨ ਲੱਗੇ ਹਾਂ ਜੀ ਕਿਲੇ ਦੇ ਅੰਦਰ। ਚਲੋ ਜੀ, ਇਹ ਇੰਟਰ ਹੋ ਗਏ ਜੀ ਕਿਲੇ ਦੇ। ਹਾਏ ਹਾਏ, ਪੁਰਾਣੇ ਘਰ ਵੜਦਿਆਂ ਨਾਲ ਹੀ ਹੈ। ਵੜਦੇ ਨਾਲ ਜੀ ਪੁਰਾਣੇ ਘਰ। ਹਾਏ ਹਾਏ, ਪੁਰਾਣੀਆਂ ਹੀ ਛੱਤਾਂ।
ਬਿਲਕੁਲ ਪੁਰਾਣਾ ਘਰ ਹੈ ਨਾ ਇਹ ਵੀ। ਕਿਲੇ ਦੇ ਵਿੱਚ ਹੋਗੇ ਸਰ। ਹਾਂ ਕਿਲੇ ਦੇ ਅੰਦਰ ਬਣੇ ਹੋਏ ਆ ਨਾ। ਆਹ ਦੇਖੋ ਉਹ ਵੇਖੋ ਜੀ, ਇਹ ਹਿੰਦੂ ਦਾ ਕਹਿੰਦੇ ਘਰ ਸੀ ਇਹ ਵਾਲਾ। ਆਏ ਹਾਏ ਹਾਏ, ਆਹ ਵੇਖੋ ਜੀ ਗਲੀ ਸਾਰੀ ਪੁਰਾਣੀ, ਇੰਨੀ ਪੁਰਾਣੀ ਗਲੀ ਤੇ ਉੱਚੀਆਂ ਉੱਚੀਆਂ ਕੰਧਾਂ, ਖਿੜਕੀਆਂ, ਦਰਵਾਜ਼ੇ ਕਈ ਬੰਦ ਕੀਤੇ ਇਹਨੇ। ਆਹ ਵੇਖੋ ਬਰੀਕ ਟਾਇਲ, ਰਣਜੀਤ ਬਾਵੇ ਦਾ ਗਾਣਾ ਕਿਤੇ ਚੱਲਣ ਡਿਆ ਵਾ। ਆਹ ਦੇਖੋ ਗਲੀਆਂ ਲੋੜ ਸਾਈਡ ਨੇ। ਹਾਂ ਬਰੀਕ ਗਲੀਆਂ ਛੋਟੀਆਂ ਛੋਟੀਆਂ। ਪੁਰਾਣੇ ਤਖਤੇ ਤਾਲਿਆਂ ਵਾਲੇ, ਤਾਲੇ ਨਵੇਂ ਆ ਭਾਵੇਂ ਤਖਤੇ ਪੁਰਾਣੇ ਆ। ਕੰਧ, ਵਾਹ ਵਾਹ। ਦੋਸਤ ਆਪਣਾ ਅੱਗੇ ਅੱਗੇ ਆਪਾਂ ਨੂੰ ਦਿਖਾਉਣ ਲਿਜਾ ਰਿਹਾ ਵਾ। ਕੁਛ ਨਾ ਵਿੱਚੋਂ ਅਪਡੇਟ ਹੋ ਗਈਆਂ ਨੇ ਕੰਧਾਂ ਜਿਹੜੀਆਂ ਦੁਬਾਰਾ ਬਣੀਆਂ ਹੋਈਆਂ ਨੇ। ਇੱਥੋਂ ਦੀਆਂ ਇੱਟਾਂ ਨਾਲ, ਤੇ ਆਹ ਵੇਖੋ ਇਹ ਪੁਰਾਣੀਆਂ। ਮੁਸੇ ਜਿੱਦਾਂ ਡਿਗਰੀਆਂ ਗਈਆਂ ਉਦਾਂ ਉਦਾਂ ਹੀ ਦੁਬਾਰਾ ਉਹ ਤਵੀਆਂ ਨਾਲ ਕਰਦੇ ਪੁਰਾਣੀਆਂ ਕੰਧਾਂ ਦੇ ਨਾਲ ਜੋੜ ਕੇ ਬਣਾਉਂਦੇ ਰਹੇ। ਕੀ ਹਾਲ ਦੋਸਤਾ, ਠੀਕ ਹੈ? ਦੋਸਤ ਅੱਛੇ ਹੁੰਦੇ ਨੇ ਹਨਾ। ਹਾਂਜੀ ਪੁਰਾਣੀਆਂ ਕੰਧਾਂ। ਹੁਣ ਭਾਈ ਆਪਾਂ ਨੂੰ ਲੈ ਕੇ ਜਾ ਰਿਹਾ, ਕਹਿੰਦਾ ਵੀ ਉੱਥੇ ਨਾ ਲਿਖਿਆ ਹੋਇਆ ਵਾ। ਹੁਣ ਇਹ ਕਹਿੰਦਾ ਹਿੰਦੀ ਲਿਖੀ, ਹੁਣ ਪਤਾ ਨਹੀਂ ਗੁਰਮੁਖੀ ਚ ਲਿਖਿਆ ਕਿ ਹਿੰਦੀ ਚ, ਵੇਖਦੇ। ਅੱਛਾ ਕੋਈ ਪੁਰਾਣੀ ਪੁਰਾਣਾ ਹਾਂ ਇਹ ਲਿਖਿਆ ਹੈ। ਇੱਕ ਮਿੰਟ ਜ਼ੂਮ ਕਰਦਾ। ਇਹ ਭਰਾ ਇਹ ਵਾਕਈ ਹਿੰਦੀ ਲਿਖੀ ਹੈ, ਇਹ ਗੁਰਮੁਖੀ ਨਹੀਂ ਹੈ, ਹਿੰਦੀ ਹੈ। ਠੀਕ ਹੈ, ਇਹ ਦੇਖੋ ਪੁਰਾਣੇ ਘਰ, ਉਹੀ ਬਾਰੀਆਂ ਹੈ। ਇਹ ਹਲੇ ਲਾਹੌਰ ਵੀ ਕਿਤੇ ਕਿਤੇ ਏਦਾਂ ਦੀਆਂ ਪੁਰਾਣੀਆਂ ਜਗ੍ਹਾਵਾਂ ਤੇ ਏਦਾਂ ਦੀਆਂ ਬਾਰੀਆਂ ਲਾਜ਼ਮੀ ਹੁੰਦੀਆਂ। ਪਹਿਲੇ ਪਤਾ ਨਹੀਂ ਅਭੀ ਏਦਾਂ ਦੀਆਂ ਬਣਦੀਆਂ ਸੀ ਨਾ। ਹਾਂ ਪਹਿਲੇ ਬੜਾ ਮਾਸ਼ਾਅੱਲਾ ਕੰਮ ਕਰਦੇ ਸੀ ਨਾ। ਜਨਮਨ ਬੰਦੇ ਮਤਲਬ ਗਾਰਡਰ ਬਣਾਏ ਹੋਏ ਆ ਲੱਕੜ ਦੀਆਂ ਚਗਾਠਾਂ, ਲੱਕੜ ਦਾ ਹੀ ਸਾਰਾ ਕੰਮ ਹੋਇਆ ਇੱਥੇ। ਐ ਮੈਂ ਜੀ ਕਾੜੇ ਤੋਂ, ਹਾਂਜੀ ਦਰਵਾਜ਼ੇ ਬਣੇ ਪੁਰਾਣੇ। ਚਲੋ ਜੀ ਇੱਧਰ ਨੂੰ ਜਾਣਾ ਕਿ ਉੱਧਰ ਨੂੰ? ਆ ਜਾਓ ਜੀ। 47 ਵੇਲੇ ਕਿਹਾ ਜਾਂਦਾ ਵਾ ਵੀ ਜਿਹੜੇ ਇੱਧਰ ਬੈਠੇ ਸੀ ਹਿੰਦੂ ਤੇ ਸਿੱਖ, ਉਹ ਉੱਠ ਕੇ ਚਲੇ ਗਏ ਸੀ, ਤੇ ਉਧਰੋਂ ਜਿਹੜਾ ਨਾ ਮੁਸਲਮਾਨ ਆ ਕੇ ਫਿਰ ਇੱਥੇ ਉਹਨਾਂ ਨੇ ਆਪਣੀਆਂ ਰਿਹਾਇਸ਼ਾਂ ਕਰ ਲਈਆਂ। ਹੌਲੀ ਹੌਲੀ ਅਪਡੇਟ ਹੁੰਦਾ ਗਿਆ। ਹੁਣ ਬੜੇ ਸਾਰੇ ਘਰ ਵਿੱਚੋਂ ਨਵੇਂ ਬਣੇ ਹੋਏ ਨੇ, ਲੇਕਿਨ ਵਿੱਚ ਬਹੁਤ ਸਾਰੇ ਘਰ ਨਾ ਪੁਰਾਣੇ ਹੀ ਨੇ ਹਲੇ ਤੱਕ। ਕੰਧਾਂ ਦੀਵਾਰਾਂ ਪੁਰਾਣੀਆਂ ਨੇ, ਅੰਦਰੋਂ ਭਾਵੇਂ ਜਿਹੜਾ ਨਾ ਨਵੇਂ ਬਣਾ ਲਏ ਹੋਣ, ਲੇਕਿਨ ਬਾਹਰੋਂ ਜਿਹੜੀਆਂ ਦੀਵਾਰਾਂ ਨੇ ਨਾ ਉਹ ਪੁਰਾਣੀਆਂ ਹੀ ਨੇ। ਇੱਥੇ ਆਪਾਂ ਨੂੰ ਇੱਕ ਘਰ ਦੇ ਵਿੱਚ ਨਾ ਮਤਲਬ ਗੁਰਦੁਆਰਾ ਵਾ, ਪਹਿਲਾਂ ਤੇ ਗੁਰਦੁਆਰੇ ਸੀ, ਹੁਣ ਮਤਲਬ ਘਰ ਬਣ ਗਿਆ ਵਾ, ਤੇ ਇਹਦੇ ਅੰਦਰ ਕਹਿੰਦੇ ਜੀ ਗੁਰਦੁਆਰਾ ਹੈ ਵਾ, ਲੇਕਿਨ ਬਿਲਕੁਲ ਨਾ ਮਿਟਿਆ ਹੋਇਆ ਵਾ ਸਾਰਾ ਕੁਝ, ਸਿਰਫ ਨਿਸ਼ਾਨ ਹੀ ਬਚੇ ਨੇ ਹਨਾ। ਤੇ ਮਤਲਬ ਢਾਇਆ ਨਹੀਂ ਆ, ਲੇਕਿਨ ਉਦਾਂ ਹੀ ਨਿਸ਼ਾਨ ਹੀ ਨੇ ਬਸ। ਵੇਖਾਂ ਭਲਾ ਕਿਤੇ ਕੁਛ ਲਿਖਿਆ। ਹਾਂ ਹੈਗਾ ਗੁਰਦੁਆਰਾ ਹੀ ਹੈ, ਗੁਰਦੁਆਰਾ ਹੀ ਆ, ਪਰ ਨਾ ਲਿਖਿਆ ਨਹੀਂ ਆ ਕੁਛ ਗੁਰਮੁਖੀ ਚ, ਕਿਉਂਕਿ ਉੱਤੋਂ ਨਾ ਜਿਹੜੀਆਂ ਟੈਲਾਂ ਜਿਹੀਆਂ ਰਹਿ ਗਈਆਂ, ਤੇ ਉਹ ਉੱਤੇ ਤੁਸੀਂ ਵੇਖਦੇ ਹੋਣੇ ਆ ਗੁੰਬਦ ਦਾ ਨਾ ਗੋਲ ਜਿਹਾ ਨਜ਼ਰ ਆ ਰਿਹਾ ਵਾ, ਪਰ ਜਿਹੜਾ ਉੱਤੋਂ ਨਾ ਗੁੰਬਦ ਟੱਟ ਗਿਆ ਹੋਇਆ ਵਾ ਉਹਦਾ। ਇਹ ਸੀ ਗੁਰਦੁਆਰਾ। ਚਲੋ ਅੱਗੇ ਹੁਣ ਕੁਛ ਵੇਖਦੇ ਆ, ਨਿਸ਼ਾਨ ਹੀ ਰਹਿ ਗਏ ਮਤਲਬ ਗੁਰਦੁਆਰੇ ਦੇ, ਪ੍ਰੋਪਰ ਨਹੀਂ ਹੈ। ਕਿਉਂਕਿ ਜਦੋਂ ਹਾਂਜੀ ਕਿਲੇ ਨੂੰ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਰਾਸਤੇ ਦੋ ਹੀ ਨੇ, ਉਹ ਬੰਦ ਹੋ ਜਾਣ ਤੇ ਕਿਲਾ ਸਮਝੋ ਅੰਦਰ ਹੀ ਹੈ ਬਾਕੀ ਸਾਰਾ ਕੁਝ। ਤੇ ਇੱਕ ਉਹ ਗੇਟ ਜਿਹਦੇ ਚ ਆਪਾਂ ਅੰਦਰ ਐਂਟਰ ਹੋਏ ਹਾਂ, ਤੇ ਇੱਕ ਜਿਹੜਾ ਨਾ ਇੱਧਰ ਆ ਵੀ ਤੁਹਾਨੂੰ ਦਿਖਾਉਂਦੇ ਆ, ਨਾਲ ਜਿਹੜਾ ਨਾ ਪੁਰਾਣੀਆਂ ਇਮਾਰਤਾਂ ਤੁਹਾਨੂੰ ਦਿਖਾਉਂਦੇ ਨੇ, ਉਹ ਵੇਖੋ ਬਿਲਕੁਲ। ਤੇ ਪੌੜੀਆਂ ਦੇਖੋ ਪੁਰਾਣੇ ਵਕਤ ਦੀਆਂ, ਉਹ ਵੇਖੋ ਉੱਤੋਂ ਜਾ ਕੇ ਕਿਵੇਂ ਮੁੜਦੀਆਂ। ਤੇ ਇੱਕ ਦਰਵਾਜ਼ਾ ਉਹ ਸਾਹਮਣੇ, ਉਹ ਵੀ ਤੁਹਾਨੂੰ ਦਿਖਾਉਂਦੇ ਆ। ਕੀ ਕਹਿ ਰਹੇ ਸੀ? ਇਹ ਉੱਤੇ ਉਹਨਾਂ ਬਣਾਇਆ ਫੌਜੀਆਂ ਦੇ ਬਮਣਾ ਤੇ ਵੀ ਹਮਲਾ ਹੁੰਦਾ ਨਾ, ਤੇ ਉੱਤੋਂ ਬਹਿ ਕੇ ਫਿਰ ਹਮਲਾ ਕਰ ਦਿੰਦੇ ਨੇ ਕੋਈ ਬਾਹਰ ਦੀ ਫੌਜ। ਮਤਲਬ ਜਿਹੜੀ ਆਪਣੀ ਉਹਦੀ ਸੈਨਾ ਹੁੰਦੀ ਸੀ ਬਾਦਸ਼ਾਹ ਦੀ ਆਪਣੀ, ਹਾਂ, ਤੇ ਉਹ ਇਹਦੇ ਉੱਤੇ ਬਹਿੰਦੀ ਸੀ ਤਾਂ ਕਿ ਉਧਰੋਂ ਕੋਈ ਹਮਲਾ ਕਰੇ ਤੇ ਇੱਧਰੋਂ ਜਵਾਬ ਦੇਣ ਵਾਲੇ ਹੋਣ ਹਨਾ।
ਕਿਆ ਬਾਤ ਹੈ। ਬਹੁਤ ਸਾਰੇ ਪੁਰਾਣੇ ਘਰ ਆ ਵੀ ਪੁਰਾਣਾ ਹੀ ਤਖਤੇ ਵੇਖੋ ਡਿੱਗਣ ਵਾਲੇ ਹੋਏ ਪੈਣੇ। ਕਈਆਂ ਲੋਕਾਂ ਨੇ ਇਹਨਾਂ ਨੂੰ ਸਾਂਭ ਲਿਆ, ਕਈਆਂ ਨੇ ਜਿਹੜੇ ਢਾਹ ਕੇ ਨਵੇਂ ਬਣਾ ਲਏ। ਦਰਵਾਜ਼ੇ ਵੇਖੋ ਕਿੰਨੇ ਕਿੰਨੇ ਵੱਡੇ। ਹਾਂ ਹਲੇ ਵੀ ਦਰਵਾਜ਼ਾ ਬੰਦ ਹੁੰਦਾ ਹੈ ਹਨਾ ਨਾ। ਇਹ ਸਮਝ ਲਓ ਇਹ ਬੰਦ ਕਰਤਾ ਤੇ ਉਧਰਲਾ ਬੰਦ ਕਰਤਾ, ਸਾਰੇ ਅੰਦਰ। ਹਾਂ ਕੋਈ ਐਂਟਰਸ ਨਹੀਂ ਹੈ। ਉਹ ਦੁਬਾਰਾ ਤਾਂ ਦਿਖਾਵੇਂ ਨੇ ਵੇਖੋ ਕਿੰਨੀਆਂ ਹੋ ਗਈਆਂ। ਹਾਂ ਦੁਬਾਰਾ ਦੱਸੀਆਂ। ਬਾਕੀ ਇਹ ਕਿੰਨੀ ਕੁ ਦੁਨੀਆ ਦੇ ਅੰਦਰ ਰਹਿੰਦੀ ਹੋਣੀ ਤਕਰੀਬਨ? ਪੂਰਾ ਅੰਦਰ ਹੀ ਰਹਿੰਦਾ, ਬਾਹਰ ਦੇ ਘੱਟ ਹੀ ਰਹਿੰਦੇ। ਓਕੇ ਆ ਇਹਦੀ ਬਾਹਰ ਦੀ ਆਬਾਦੀ ਹੈ ਹਨਾ? ਬਾਹਰ ਦੇ ਨੇ ਲੋਕ ਜਿਹਨੇ ਘੱਟ ਨੇ, ਜ਼ਿਆਦਾਤਰ ਅੰਦਰ ਹੀ। ਜ਼ਿਆਦਾਤਰ ਅੰਦਰ ਹੀ, ਕੋਈ ਲੱਖਾਂ ਵਿੱਚ ਤੇ ਹੋਣੇ ਹੀ ਆ ਲੋਕ ਹਨਾ ਅੰਦਰਲੀ ਸਾਈਡ ਤੇ। ਬਿਲਕੁਲ। ਅਸਲ ਸੈਨਾ ਬੁਰਜਾ ਤੇ ਬੈਠੀ ਹੁੰਦੀ। ਹਾਂ ਇੱਕ ਬੁਰੇ ਜਗ੍ਹਾ 5 ਬੁਰੇ ਜਾ ਕੇ ਨੇ। ਅੱਛਾ 5 ਨੇ ਟੋਟਲ? ਹਾਂਜੀ। ਇੱਕ ਆ ਬੁਰਜਾ ਤੇ ਇੱਕ ਮੇਰੇ ਵੀਰੇ ਉਹ ਜੋ 5x ਮਾਰੀ ਹੈ ਤਾਂ ਉਹ ਨੁੱਕਰ ਤੇ ਬੁਰਜਾ। ਉਹ ਨਾਲ ਬੁਰ ਜਾਂਦੇ ਜਾਂਦੇ। ਅੱਛਾ ਹੁਣ ਆਪਾਂ ਬਾਹਰੋਂ ਬਾਹਰ ਜਾ ਰਹੇ ਹਾਂ। ਠੀਕ ਹੈ। ਅੱਛਾ ਉਹ ਖੰਨਾ ਫੈਮਿਲੀ ਜਿਹਦੇ ਆਪਾਂ ਘਰ ਦਿਖਾਇਆ ਸੀ ਉਧਰ, ਉਹ ਇੱਥੇ ਆ ਕੇ ਗਏ ਨੇ? ਠੀਕ ਹੈ 2014 ਚ ਹਨਾ? ਇੰਨੇ ਚ 2010-15 ਤੱਕ ਨਾ ਮਤਲਬ ਹੱਥ ਹੌਲਾ ਰਿਹਾ ਹਕੂਮਤ ਦਾ ਨਾ, ਮਤਲਬ ਨਫ਼ਰਤਾਂ ਥੋੜੀਆਂ ਘੱਟ ਰਹੀਆਂ ਨੇ। ਤੇ ਉਸ ਤੋਂ ਬਾਅਦ ਹਾਂ ਚੱਲਦੇ ਆ ਉਹ ਦਿਖਾਉਂਦੇ ਇੱਕ ਆਹ ਬੁਰਜ ਆ ਗਿਆ ਹੋਰ। ਮਤਲਬ ਏਦਾਂ ਘੁੰਮ ਰਿਹਾ ਸੀ ਕਿਲੇ ਦੇ ਆਲੇ ਦੁਆਲੇ ਘੁੰਮ ਰਹੇ ਆ ਮੇਰੇ ਵੀਡੀਓ, ਰਾਊਂਡ ਕੱਢ ਰਹੇ ਆ ਬਾਹਰੋਂ ਬਾਹਰ। ਇੱਕ ਦਰਵਾਜ਼ੇ ਥਾਣੀ ਬੜੇ ਸੀ, ਦੂਸਰੇ ਦਰਵਾਜ਼ੇ ਥਾਣੀ ਨਿਕਲ ਕੇ ਤੇ ਹੁਣ ਅਸੀਂ ਬਾਹਰੋਂ ਬਾਹਰ ਕਿਲੇ ਦੇ ਜਾ ਰਹੇ ਹਾਂ। ਵਾਹ ਵਾਹ ਵਾਹ। ਅੱਛਾ ਇਹ ਬਾਤ ਕੀਤਾ ਸੀ ਸਰਦਾਰ ਮੀਰ ਚੱਕਰ ਆਜ਼ਮ ਨੇ। ਲਓ ਜੀ ਇਹ ਬੁਰਜ ਚੌਥੇ ਬੁਰਜ ਦੇ ਕੋਲੋਂ ਲੰਘ ਰਹੇ ਆ, ਮਤਲਬ ਬਾਹਰੋਂ ਬਾਹਰ ਘੁੰਮ ਰਹੇ ਆ ਕਿਲੇ ਦੇ। ਆਹ ਵੇਖੋ ਘਰ ਥੱਲੇ ਵਿਚਾਰਾ ਨੱਪਿਆ ਗਿਆ ਹਨਾ? ਥੱਲੇ ਭਾਈ ਦੱਸੋ ਨੇ ਬਹੁਤ ਕੁਝ ਦੱਬਿਆ ਹੋਇਆ ਵਾ। ਅੱਛਾ ਥੱਲੇ ਖੁਦਾਈ ਕੀਤੀ ਸੀ? ਕਿੱਥੇ ਕੀਤੀ ਸੀ? ਅੰਦਰ? ਦੁਕਾਨਦਾਰ ਹੈਗਾ ਬੰਦਾ, ਉਹਨੇ ਐਵੇਂ ਗੱਲ ਲੈ ਲਿਆ ਪੈਸੇ ਦੇ ਕੇ, ਤੇ ਅੱਛਾ ਸੋਨੇ ਦੀਆਂ 4 ਤਲਵਾਰਾਂ, 2 ਚਾਂਦੀ ਦੀਆਂ, ਅੱਛਾ ਸੋਨੇ ਦੇ ਸਿੱਕੇ। ਅੱਛਾ ਹੁਣ ਉਸ ਬੰਦੇ ਕੋਲ 4-5 ਕੋਠੀਆਂ ਨੇ ਇੱਥੇ। ਤੇ ਉਹ ਜੇਲਾਂ ਜਿਹੜਾ ਕਹਿੰਦਾ ਸੀ ਨਿਕਲੀਆਂ, ਉਹ ਕਿੱਥੇ ਖੁਦਾਈ ਕੀਤੀ? ਉਹ ਵੀ ਅੰਦਰ? ਉਹ ਅਮੀਰ ਚੱਕਰ ਦੇ ਅੰਦਰ ਇੱਥੇ ਦਰਬਾਰ ਦੇ ਵਿੱਚ ਉੱਥੇ ਖੁਦਾਈ ਕੀਤੀ, ਥੱਲੋਂ ਜੇਲਾਂ ਨਿਕਲੀਆਂ? ਓਏ ਹੋਏ ਜੇਲਾਂ ਦੇ ਵਿੱਚ ਗਾੜ ਤੇ ਵਿੱਚ ਮਤਲਬ ਕੰਕਾਲ ਜੇ ਹੱਡੀਆਂ। ਇਹ ਕਿਲਿਆਂ ਦੇ ਵਿੱਚ ਬੜੇ ਰਾਜ਼ ਹੁੰਦੇ ਨੇ ਪੁਰਾਣੇ ਜਿਹੜੇ ਲੁਕੇ ਹੁੰਦੇ ਨੇ, ਤੇ ਹੁਣ ਅੱਜ ਦੀ ਪੀੜ੍ਹੀ ਨੂੰ ਤੇ ਇਹ ਚੀਜ਼ਾਂ ਦਾ ਨਹੀਂ ਨਾ ਪਤਾ। ਤੇ ਘੁਮਾ ਕੇ ਆਪਾਂ ਪਹੁੰਚ ਗਏ ਆ ਜੀ ਅਕਸ਼ੇ ਖੰਨਾ ਦੇ ਘਰ ਕੋਲ ਫੇਰ। ਤੇ ਖੰਨਾ ਸਾਹਿਬ ਦੇਖ ਲਓ ਘਰ ਤੁਹਾਡਾ। ਲਓ ਜੀ ਕਿਲੇ ਨੂੰ ਕਰਕੇ ਅਲਵਿਦਾ, ਤੇ ਹੁਣ ਜਿਹੜਾ ਨਾ ਚੱਲੀਏ ਦਰਬਾਰ ਵੱਲ ਨੂੰ ਵਾਪਸ। ਉਹ ਦਰਬਾਰ ਕਹਿਤਾ ਮਜ਼ਾਰ ਵੱਲ ਨੂੰ। ਉਹ ਦਰਬਾਰ ਹੀ ਮਕਸਦ। ਅੱਛਾ ਹਾਂ ਮਕਬਰਾ ਚੱਕਰ ਆਜ਼ਮ ਦੀ ਕਬਰ ਵੱਲ ਨੂੰ ਚੱਲਦੇ ਆ ਜੀ। ਲੋਕ ਉੱਥੇ ਦੁਆ ਮੰਗਣ ਵੀ ਆਉਂਦੇ ਨੇ ਮੇਰਾ ਖਿਆਲ, ਤੇ ਉਹ ਤੁਹਾਨੂੰ ਅੱਗੇ ਮੈਂ ਵੀਡੀਓ 'ਚ ਦਿਖਾਇਆ ਵੀ ਲੋਕ ਉੱਥੇ ਦੁਆ ਵੀ ਮੰਗ ਰਹੇ ਸੀ। ਉਹ ਵੇਖੋ ਸਾਹਮਣੇ ਜਿਹੜਾ ਨਾ ਵੱਡਾ ਮਕਬਰਾ ਨਜ਼ਰ ਆਉਂਦਾ ਹੈ। ਮਕਬਰਾ ਕਬਰ ਨੂੰ ਕਹਿ ਲੈਂਦੇ ਆ, ਤੂੰਬ ਵੀ ਕਹਿ ਲੈਂਦੇ ਆ, ਮੜੀ ਵੀ ਕਹਿ ਲੈਂਦੇ ਆ, ਕਬਰ ਵੀ ਕਹਿ ਲੈਂਦੇ ਆ। ਲਓ ਜੀ ਇਹ ਨਾ ਟੈਲੈਂਟ ਦਿਖਾਉਣ ਲੱਗੇ ਆ ਮੁੰਡੇ ਦਾ। ਤੇਰੀ ਕੋਈ ਗੱਲ ਨਹੀਂ, ਬਸ ਠੀਕ ਆ ਠੀਕ ਆ। ਅੱਛੀ ਵਾਲਾ ਸਟਾਈਲ ਮਾਰ ਰਿਹਾ ਬੰਦੇ ਭਾਈ ਪ੍ਰੋਪਰ। ਲਓ ਜੀ ਇੱਕ ਸੀੜੀਆਂ ਵਾ ਇਹ ਮਕਬਰੇ ਦੇ ਵਿੱਚ, ਤੇ ਇਹ ਸੀੜੀਆਂ ਦੂਸਰੀ ਮੰਜ਼ਿਲ ਤੋਂ ਹੀ ਸ਼ੁਰੂ ਹੁੰਦੀਆਂ ਨੇ, ਇਸ ਤੋਂ ਥੱਲੇ ਨਹੀਂ ਹੈਗੀਆਂ। ਇਹ ਦੂਸਰੀ ਮੰਜ਼ਿਲ ਤੋਂ ਉੱਤੋਂ ਹੀ ਸੀੜੀਆਂ ਸ਼ੁਰੂ ਹੁੰਦੀਆਂ, ਥੱਲੇ ਹੈ ਹੀ ਨਹੀਂ ਆ। ਤੇ ਮੈਂ ਫਿਰ ਭਾਈ ਨੂੰ ਪੁੱਛਿਆ, ਮੈਂ ਸੀੜੀਆਂ ਵੇਖ ਕੇ ਮੈਂ ਕਿਹਾ ਯਾਰ ਉੱਤੇ ਜਾਣ ਲਈ ਵੀ ਜਗ੍ਹਾ ਹੈਗੀ? ਕਹਿੰਦਾ ਭਾਈ ਇੱਥੇ ਪੌੜੀ ਲਾ ਕੇ ਇੱਥੇ ਤੀਕਰ ਤੇ ਫਿਰ ਇਸ ਤੋਂ ਉੱਤੇ ਚੜ੍ਹ ਕੇ ਜਾਣਾ ਪੈਂਦਾ, ਉੱਤੇ ਹੀ ਸੀੜੀਆਂ, ਇਸ ਤੋਂ ਥੱਲੇ ਨਹੀਂ ਹੈ। ਕਿਆ ਬਾਤ ਕਿ ਨਹੀਂ ਜੀ? ਤੇ ਲਓ ਜੀ ਇਹ ਆਪਾਂ ਦੇਖਿਆ ਚੱਕਰ ਆਜ਼ਮ ਰਿੰਦ ਦਾ ਜਿਹੜਾ ਟੋਂਬ ਸਮਾਧ ਦੇਖੀ, ਤੇ ਕਿਲ੍ਹਾ ਦੇਖਿਆ, ਪੁਰਾਣੇ ਘਰ ਦੇਖੇ। ਤੇ ਵੀਰ ਦਾ ਬਹੁਤ ਬਹੁਤ ਸ਼ੁਕਰੀਆ, ਵੀਰ ਨੇ ਆਪਾਂ ਜਿਹੜਾ ਨਾ ਸਾਰਾ
ਨਾਲ ਵਿਜ਼ਿਟ ਕਰਾਇਆ ਵਾ ਤੇ ਵੀਰ ਕਹਿੰਦਾ ਹੁਣ ਜਦੋਂ ਮਰਜ਼ੀ ਆਓ, ਤੁਹਾਡਾ ਆਪਣਾ ਇਹ ਡੇਰਾ, ਠੀਕ ਹੈ ਆਪਣਾ ਡੇਰਾ ਹਾਂ। ਤੇ ਬਹੁਤ ਸ਼ੁਕਰੀਆ ਵੀਰ ਤੇਰਾ, ਸਲਾਮਤ ਰਹਿ, ਖੁਸ਼ ਰਹਿ ਹੈ। ਚਲੋ ਜੀ, ਮਿਲਿਆ ਦੋਸਤ ਨੂੰ, ਅਲਵਿਦਾ ਕਰਤਾ ਵਾ ਕਿਲੇ ਵੀ ਦੋਸਤ ਨੂੰ ਵੀ ਤੇ ਚੱਕ ਰਿਆ ਤੁਹਾਨੂੰ। ਇਹ ਨਿਕਲਦੇ ਆ ਹੁਣ ਵਾਪਸ ਨਿਕਲਦੇ ਆ। ਆਪਣੀ ਜਿਹੜੀ ਗੱਡੀ ਹੈ ਕੱਢ ਰਿਹਾ ਵਾ, ਧਿਆਨ ਨਾਲ ਯਾਰ, ਧਿਆਨ ਨਾਲ ਮੋੜੀ, ਪਿੱਛੇ ਦੇਖ ਕੇ ਮੋੜੀ ਹੈ ਭਾਈ, ਪਿੱਛੇ ਦੇਖ ਕੇ ਮੋੜੀ, ਧਿਆਨ ਨਾਲ ਪਿੱਛੇ ਬੰਪਰ ਨਾ ਲਾ ਦੀ। ਚਲੋ ਜੀ ਚੱਲਦੇ ਆ ਜੀ। ਤੇ ਹੋਰ ਕੋਈ ਨਜ਼ਾਰਾ ਨਜ਼ਰ ਆਇਆ ਰਾਹ ਚ, ਉਹ ਵੀ ਤੁਹਾਨੂੰ ਦਿਖਾਵਾਂਗੇ। ਆਪਾਂ ਹੁਣ ਜਿਹੜਾ ਨਾ ਚਾਲੇ ਪਾ ਦਿੱਤੇ ਆ ਘਰ ਨੂੰ, ਵਾਪਸ ਚਾਲੇ ਪਾ ਦਿੱਤੇ ਨਾ। ਤੇ ਲੋ ਜੀ, ਇੱਥੋਂ ਆਪਾਂ ਆਏ ਆ, ਐਸਤ ਘਰਾ ਹੀ ਤੁਹਾਨੂੰ ਦਿਸ ਰਿਹਾ ਕਿਲੇ ਵਾਲੀ ਸਾਈਡ, ਤੇ ਬਾਹਰ ਨਿਕਲਦੇ ਆਂ ਇੱਕ ਟੈਂਪਲ ਹੈ ਇੱਥੇ। ਮੈਂ ਕਿਹਾ ਚੱਲ ਜਾਂਦੇ ਜਾਂਦੇ ਉਹ ਵੀ ਤੁਹਾਨੂੰ ਦਿਖਾ ਹੀ ਦਈਏ, ਕਿਉਂਕਿ ਤੁਹਾਨੂੰ ਕਿਹਾ ਸੀ ਰਾਸਤੇ 'ਚ ਜੋ ਵੀ ਸਾਨੂੰ ਨਜ਼ਰ ਆਇਆ ਤੁਹਾਨੂੰ ਦਿਖਾਵਾਂਗੇ। ਇੱਕ ਟੈਂਪਲ ਹੈ, ਬਹੁਤ ਪੁਰਾਣਾ ਹੈ ਵੀ, ਤੇ ਖੜਾ ਹੈ ਇੱਕ ਇਹਦਾ ਢਾਂਚਾ ਜਿਹੜਾ ਬਚ ਗਿਆ ਵਾ। ਮੈਂ ਕਿਹਾ ਜਾਂਦੇ ਜਾਂਦੇ ਨਾ ਤੁਹਾਨੂੰ ਦਿਖਾ ਦਈਏ। ਦਾਸਤਾਨਾਂ ਨਹੀਂ ਲਿਖੀਆਂ, ਕੁਛ ਵੀ ਲਿਖਿਆ ਟੈਂਪਲ, ਬਸ ਇੰਨਾ ਕੀ ਖੜਾ ਹੈ ਜੀ। ਤੇ ਇਹ ਵੀ ਬੜੀ ਗੱਲ ਹੈ ਵੀ ਜਿਹੜਾ ਨਾ ਖੜਾ ਹੈ, ਕਿਸੇ ਨੇ ਇਹਨੂੰ ਛੇੜਿਆ ਨਹੀਂ। ਚਲੋ ਇਹ ਰਾਸਤੇ ਜਾਂਦੇ ਜਾਂਦੇ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਦਈਏ, ਕਿਉਂਕਿ ਮੀਰ ਚੱਕਰ ਆਜ਼ਮ ਜਿਹੜਾ ਨਾ, ਇਹ ਤੇ ਜਿਹੜੀ ਗੱਲਾਂ ਨਾ ਜਿਹੜੀਆਂ 450 ਸਾਲ ਪੁਰਾਣੀਆਂ ਨੇ, ਜਿਹੜੀਆਂ ਆਪਾਂ ਤੁਹਾਨੂੰ ਦੱਸੀਆਂ ਨੇ, ਜੇ 450 ਸਾਲ ਪੁਰਾਣੇ ਆ ਕਿਲੇ, 500 ਸਾਲ ਪੁਰਾਣਾ ਕਿਲਾ ਵਾ। ਤੇ ਇਹ ਉਦੋਂ ਦੀ ਮੇਰਾ ਖਿਆਲ, ਕਿਉਂਕਿ ਉਦੋਂ ਇੱਥੇ ਹਿੰਦੂ ਸਿੱਖ ਸਾਰੇ ਇਕੱਠੇ ਰਹਿੰਦੇ ਸੀ ਨਾ, ਤੇ ਇਹ ਉਦੋਂ ਦਾ ਹੀ ਹੈ ਮੇਰਾ ਖਿਆਲ ਟੈਂਪਲ ਨਾ, ਕਿਲੇ ਤੋਂ ਬਾਹਰ ਨਿਕਲ ਕੇ ਆਏ। ਹਾਏ ਸੁੰਨੇ ਰਹਿ ਗਏ ਮਹਿਲ ਮਨਾਰੇ। ਅੱਗੇ ਕਿਵੇਂ ਸੀ? ਹੁਣ ਨਾ ਜਿਹੜਾ ਨਹਿਰ ਆਪਾਂ ਜਾ ਰਹੇ ਆ ਘਰ ਨੂੰ ਵਾਪਸ, ਤੇ ਉਮੀਦ ਕਰਦੇ ਆ ਵੀ ਇਹ ਬਲੌਗ ਤੁਹਾਨੂੰ ਜਿਹੜਾ ਬੜਾ ਵਧੀਆ ਲੱਗਿਆ ਹੋਊਗਾ। ਆਪਾਂ ਸੈਰ ਸਪਾਟਾ ਵੀ ਕਰਦੇ ਆ, ਸ਼ੁਕਰ ਮੇਲਾ ਵੀ ਕਰਦੇ ਆ, ਸ਼ੁਕਰ ਮੇਲਾ, ਤੇ ਨਾਲ ਜਿਹੜਾ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਕੁਛ ਹਿਸਟੋਰੀਕਲ, ਕੋਈ ਪੁਰਾਣੀਆਂ ਚੀਜ਼ਾਂ, ਕੋਈ ਵੇਖਣ ਵਾਲੀਆਂ ਚੀਜ਼ਾਂ ਜਿਹੜੀਆਂ ਮੈਨੂੰ ਵੀ ਵੇਖ ਕੇ ਇਦਾਂ ਲੱਗਿਆ ਵੀ ਵਾਹ ਯਾਰ ਇਹ ਚੀਜ਼ਾਂ ਹਲੇ ਵੀ ਹੈ ਵਾ। ਤੇ ਉਮੀਦ ਕਰਦੇ ਤੁਹਾਨੂੰ ਵਧੀਆ ਲੱਗਿਆ ਹੋਊਗਾ ਵਲੌਗ, ਤੇ ਮੇਰੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਿਓ ਨਵੇਂ ਵਲੌਗ ਵੇਖਣ ਲਈ। ਤੇ ਜਿਹੜਾ ਨਾ ਆਪਾਂ ਜਲਦੀ ਜਿਹੜਾ ਆਪਾਂ ਲੱਖ ਸਬਸਕ੍ਰਾਈਬਰ ਆਪਣਾ ਕੰਪਲੀਟ ਕਰ ਲੈਣਾ, ਤੇ ਫਿਰ ਆਪਾਂ ਨੂੰ ਜਿਹੜਾ ਨਾ ਉਹ ਸਿਲਵਰ ਦੀ ਪਲੇਟ ਆ ਜਾਣੀ ਆ YouTube ਵੱਲੋਂ। ਤੇ ਫਿਰ ਆਪਾਂ ਜਿਹੜਾ ਟੂਰ ਆਪਣੇ ਹੌਲੀ ਬਾਹਰ ਨੂੰ ਹੋਰ ਟੂਰ ਜਗ੍ਹਾਵਾਂ ਤੇ ਵੀ ਜਾਇਆ ਕਰਾਂਗੇ। ਹੁਣ ਤਾਂ ਲਾਗੇ ਪਿੰਡ ਹੀ ਆਪਾਂ ਵਿਜ਼ਿਟ ਕਰ ਰਹੇ ਹਾਂ, ਤੇ ਇਨਸ਼ਾਅੱਲਾ ਪਿੰਡ ਹੀ ਇੰਨੇ ਵਿਜ਼ਿਟ ਕਰਾਂਗੇ, ਇੰਨੇ ਵਲੌਗ ਬਣਾਵਾਂਗੇ ਕਿ ਫਿਰ ਜਿਹੜੇ ਟੂਰ ਵੀ ਜਾਇਆ ਕਰਾਂਗੇ ਹੋਰ ਇਲਾਕਿਆਂ 'ਚ ਵੀ, ਕਿਉਂਕਿ ਪਾਕਿਸਤਾਨ ਬਹੁਤ ਵੱਡਾ ਤੇ ਬਹੁਤ ਖੂਬਸੂਰਤ ਆ। ਅਲੱਗ ਜਗ੍ਹਾਵਾਂ ਦੀਆਂ ਅਲੱਗ ਵਾਈਬਸ ਨੇ, ਠੀਕ ਹੈ। ਤੇ ਮੇਰੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰੋ, ਤੇ ਵਲੌਗ ਨੂੰ ਸ਼ੇਅਰ ਵੀ ਕਰ ਦਿਆ ਕਰੋ ਵੇਖ ਕੇ। ਤੇ ਇਸ ਵਲੌਗ 'ਚ ਆਪਣੇ ਸਮੀ ਜੱਟ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਹੁਣ ਆਪਾਂ ਅਗਲੇ ਵਲੌਗ 'ਚ, ਕਿਸੇ ਨਵੀਂ ਜਗ੍ਹਾ ਤੇ ਜਾਵਾਂਗੇ, ਕਿਸੇ ਨਵਾਂ ਵਲੌਗ ਹੋਊਗਾ। ਤੇ ਆਪਣੇ ਸਮੀ ਜੱਟ ਨੂੰ ਇਜਾਜ਼ਤ ਦਿਓ। ਰੱਬ ਰਾਖਾ।